ਇਹੋ ਜਿਹੇ ਬੰਦੇ ਨੂੰ ਲਿਫਟ ਚੋਂ ਵੀ ਕੁੱਤਾ ਪੈ ਜਾਂਦਾ ਫੁੱਲ 6 ਮਿੰਟ ਲਗਾ ਤੋਂ ਪਹਿਲਾ ਛਿੱਤਰ ਮਾਰਿਆ ਵਾ 5 ਮਿੰਟ ਨਹੀਂ ਲੱਭਾ ਛਿੱਤਰ ਦੇ ਨਾਲ ਚੁੰਬੜਿਆ ਸੀ ਨਹਾਉਂਦਾ ਤੇ ਨੀਗਾ ਹਾਂ ਕਬੂਤਰ ਗਿੱਲਾ ਕਰਕੇ ਮੂੰਹ ਤੇ ਫੇਰ ਏਡਾ ਮਾੜਾ ਵਾ ਗਲੀ 'ਚ ਤੁਰਿਆ ਜਾਂਦਾ ਅੱਗੋਂ ਇੱਕਦਮ ਬਿੱਲੀ ਆਈ ਤੇ ਇੱਕਦਮ ਸਾਰੇ ਛਾਪਰ ਛੁਪਰ ਸਿੱਟ ਕੇ ਇੰਝ ਹੋ ਗਿਆ ਯਾਰ अस्सलाम वालेकुम नाज़रीन चलो भाई चीमियो तो गुजरो बिन हसाओ चलो ਅਸੀਂ ਹਸਾਈਏ अरे हसाओ यार मेरे सिर च दर्द बहुत हो रही है अल्लाह ताला स्लो आवाज से सोना बस ਅੱਛਾ ਹਸਾਨ ਦਾ ਕੰਮ ਪਾਕਿਸਤਾਨ ਚ ਨਾ ਤੀਸਰੇ ਚੌਥੇ ਨਹੀਂ। ਬੰਦੇ ਨੇ ਤੁਸੀਂ ਕੀਤਾ नहीं मैं नहीं किया मैं कोई नहीं सौंदा किसी ने ਹੁਣ ਕਹਿੰਦੇ ਬੰਦ ਹੋ ਗਈ ਸੀ ਤੁਸੀਂ ਸ਼ਟਰ ਚੁੱਕਿਆ ਦੁਬਾਰਾ ਸ਼ੁਗਲ ਦਾ ਆਹੋ ਚੰਗਾ ਭਲਾ ਸਕੂਨ ਸੀ ਮਾਨ ਸਾਹਿਬ ਨੇ ਬਹੁਤ ਸੋਹਣਾ ਬੰਦ ਕਰਕੇ ਨਾ ਬਾਅਦ ਚ ਟਾਕੀ ਟੁਕੀ ਮਾਰ ਕੇ ਤੁਸੀਂ ਫੱਟਾ ਸਾਫ਼ ਕਰਕੇ ਬਹਿ ਗਏ ਸੀ ਤੁਸੀਂ ਇਦਾਂ ਦੀਆਂ ਗੱਲਾਂ ਲੈ ਕੇ ਆ ਗਏ ਉਹ ਖੰਬਿਆਂ ਦਾ ਬਾਗ ਹੁੰਦਾ ਹੀ ਆਹੋ ਆ ਪਕੌੜੇ ਦੇ ਬੂਟੇ ਹੁੰਦੇ ਆ ਕਿੰਨੇ ਗੱਲਾਂ ਕੀਤੀਆਂ ਦਰਿਆ 'ਚ ਪੌੜੀ ਲੱਗੀ ਹੁੰਦੀ ਆ ਸ਼ਲਵਾਰ 'ਚੋਂ ਟ੍ਰੇਨ ਲੰਘਾਈ ਹੁੰਦੀ ਇਹ ਗੱਲਾਂ ਤੁਸੀਂ ਕਰਦੇ ਰਹੇ ਹੋ ਅੱਜ ਤੁਸੀਂ ਮਾੜੇ ਬੰਦਿਆਂ ਨੂੰ ਕਹਿੰਦੇ ਹੋ ਹਸਾਓ ਤੁਸੀਂ ਇਹ ਜਾਣ चलो यार चलो ये ना हम अपने गलों ला के ना एवं बरी जुमा ना हो तुसी 4 जने ते बैठे हो जिस काम लिए बैठे हो करो चलो ਅਸੀਂ ਮਾੜਾ ਜਿਹਾ ਟਰੈਕ ਪੜਨਾ ਵਾ ਇਹਨਾਂ ਨੇ ਲੰਮੇ ਪਏ मेरे सिर च बहुत दर्द हो रही है बास ਹਾਂ थल्ले सुर ते हिसाब इनू बस ਹਾਂ ਯਾਰ ਹੌਲੀ ਹੌਲੀ ਕਰ पहले सफेद ते शुगल कर ਹਾਂ ਤੁਸੀਂ ਨਾ ਲਾਚੀ ਖਾ ਕੇ ਨਾ ਤੇ ਖੱਬਾ ਪੈਰ 10 ਮਿੰਟ ਖੰਬੇ ਦੇ ਲਾਗੇ ਰੱਖ ਦਿਓ ਸਿਰ ਹਟ ਜਾਊ। ਓਏ ਹਾਂਜੀ ਵਾਲਦ ਦੀ ਇਜਾਜ਼ਤ ਨਾਲ ਪਿਓ ਬਦਲਿਆ ਹੁੰਦਾ ਹੀ ਬਸ ਕਰਦੇ ਆ ਕਰ ਕੋਈ ਬੋਲਦਾ ਹੀ ਯਾਰ ਨਹੀਂ ਇਹਨਾਂ ਤੁਸੀਂ ਮੈਦਾਨ ਅਬਾਸ ਭਾਈ ਤੁਸੀਂ ਇਮਲੀ ਭਾਈ ਨਾਲ ਲਵਾਂਗੇ ਭੈਣ ਅਸੀਂ ਸਾਡੀ ਜਿਹੜੀ ਅਸੀਂ ਅਰਜ਼ ਲੈ ਕੇ ਨੇ ਲਾਈ ਨਾ ਹਾਂਜੀ ਐਵੇਂ ਇਹਨਾਂ ਤੈਨੂੰ ਚੱਕਰ ਵੱਡੇ ਨਾ ਬੋਲਣ ਉਹਨਾਂ ਚੱਕਰ ਮੈਂ ਬੋਲਣਾ ਨਹੀਂ ਸੀ ਤੂੰ ਮੈਨੂੰ ਮਜਬੂਰ ਕਰਤਾ ਹੀ ਯਾਰ ਨਾ ਕਰ ਯਾਰ ਬੜਾ ਵਾਲਦ ਸਾਹਿਬ ਨਾਲ ਮਿਸਬਿਹੇਵ ਕੀਤਾ ਉਹਨਾਂ ਮੈਂ ਨੇ ਜਾਂ ਉਹਨਾਂ ਨੇ ਜਿਨ੍ਹਾਂ ਨੇ ਮਰਜ਼ੀ ਆ ਤੁਸੀਂ ਬਈ ਅੱਲਾਹ ਨਾ ਵੀਰੇ ਨਾ ਲਾ ਬਹੁਤ ਕੰਮ ਖਰਾਬ ਹੁੰਦੇ ਲਾ ਨਾ ਉਹਨੂੰ ਜਾਂ ਪਰੇ ਕਰ ਨਹੀਂ ਇਮਲੀ ਭਾਈ ਵੈਸੇ ਮੈਂ ਵੇਖਿਆ ਉਸਤਾਦ ਜੀ ਬੜੇ ਬੜੇ ਬੰਦੇ ਬਚ ਗਏ ਨੇ ਨਹਾ ਕੇ ਸਾਫ ਸੁਥਰੇ ਹੋ ਕੇ ਬਚ ਗਏ ਨੇ ਲੋਕ ਕੁਝ ਵੀ ਨਹੀਂ ਆਇਆ ਬੜੇ ਬੜੇ ਨਹੀਂ ਬਚਣ ਡਏ ਅਗਲੇ ਪਛਾਣੀ ਜਾ ਰਹੇ ਨੇ। ਹੁਣ ਕਹਿ ਦਿਓ नहीं भी बचे गई ਨਹੀਂ ਕਹਿ ਦਿਓ ਹੁਣ ਵੀ ਯਾਰ ਓਏ ਯਾਰ ਖੁਦਾ ਦਾ ਨਾਂ ਜੇ ਇੱਥੇ ਲਿਆ ਪੜਨਾ ਨਹੀਂ ਪੜਨਾ ਸੀ ਸੁੱਟ ਦੇ ਦੀਆਂ ਸ਼ਰਟਾਂ ਦੀਆਂ ਤੁਸੀਂ ਕਹਿੰਦੇ ਸਾਡੀਆਂ ਸ਼ਰਟਾਂ ਨੇ ਭਾ ਫਰੀਦ ਕਸਮ ਸੇ ਵੀ ਬਗਾਨੀ ਸ਼ਾਇਦ ਬੜੀ ਸਾਈਦੀ ਤੇ ਭਾਜੀ ਇਹਦੀ ਰਸਤਲੀ ਬਹੁਤ ਆ ਮੰਗੇ ਕਸ਼ੀ ਦੀ ਯਾਰ ਇੱਕ ਮਿੰਟ ਦਾ ਬਚਪਨ ਤੋਂ ਨੈਟ ਹੋਇਆ ਇਹਦਾ अच्छा यार एक गल दसो मैनू ਹਾਂਜੀ एक चीज इत्थे पई है ਹਾਂਜੀ नवीं पुरानियां तेरी नहीं ਜਿਹਦੀ ਵੀ ਆ ਇੱਥੇ ਪਈ ਹੈ ਤੂੰ ਉਹਨੂੰ ਫੜ ਕੇ ਯੂਜ਼ ਕਰਕੇ ਇਹ ਕੀ ਬਹਾਨਾ ਹੁੰਦਾ ਹਸਤਾ ਜੀ ਆ ਉੱਥੇ ਪਈ ਸੀ ਇਹ ਕੀ ਗੱਲ ਵੀ ਪਈ ਸੀ 14 ਜਾਣੇ ਫਿਰ ਰਹੇ ਆ 13 ਨੇ ਉਹਨੂੰ ਕੁਝ ਨਹੀਂ ਕਿਹਾ ਤੂੰ ਇਕੱਲੇ ਨੇ ਕਿਉਂ ਚੁੱਕ ਕੇ ਪਾ ਕੇ ਕਿਹਾ ਜੀ ਉੱਥੇ ਪਈ ਸੀ ਸ਼ਰਟ ਪਾ ਕੇ ਆ ਨਵੀਂ ਸ਼ਰਟ ਸੀ ਤੇ ਟੈਗ ਮੈਂ ਆਪਣੇ ਹੱਥੀ ਲਾਇਆ ਪਿੱਛੋਂ ਟੈਗ ਤਾਂ ਉੱਥੇ ਹਾਲੇ ਵੀ ਉੱਥੇ ਮੈਂ ਸਿੱਟਿਆ ਠੀਕ ਹੈ ਜੀ ਮੈਂ ਕਿਤੇ ਆਉਣ ਜਾਣ ਵਾਸਤੇ ਰੱਖੀ ਸੀ ਕਿੱਥੇ ਆਉਣ ਜਾਣ ਵਾਲੀ ਤੇ ਤੁਸੀਂ ਆਉਂਦੇ ਜਾਂਦੇ ਨੇ ਮੈਂ ਪਾ ਲਈ ਉਹਨੇ ਕਿਹਦਾ ਅਟੈਕ ਕੀਤਾ ਕਹਿ ਜਾਣਾ ਠੀਕ ਹੈ ਜੀ ਤੇ ਉੱਥੇ ਪਈ ਸੀ ਹੁਣ ਕਈਆਂ ਨੇ ਵੇਖੀ ਹੋਈ ਉੱਥੇ ਟੰਗੀ ਉਹਨੇ ਮੈਂ ਕਿਹਾ ਇਹ ਕਿਉਂ ਕਿੱਥੇ ਆ ਅੰਦਰ ਪਈ ਸੀ ਪਤਾ ਨਹੀਂ ਕਿਹਦੀ ਸੀ ਮੈਂ ਪਾ ਲਈ ਇਹ ਕੀ ਗੱਲ ਆ ਇੰਜ ਤਾਂ ਇੱਥੇ ਹਰ ਕੁਛ ਜਿਹੜਾ ਤੂੰ ਲੈ ਜਾ ਘਰ ਵੀ ਇਹ ਪਤਾ ਨਹੀਂ ਕਿਹਦਾ ਸੀ ਲੱਕੜਾਂ ਪਈਆਂ ਮੈਂ ਲੈ ਗਿਆ ਆ ਪਤਾ ਨਹੀਂ ਪੱਖਾ ਕਿਸੇ ਦਾ ਲੱਗਾ ਸੀ ਮੈਂ ਲੈ ਗਿਆ ਏਦਾਂ ਤੇ ਲੈ ਜਾ ਸਾਰਾ ਕੁਛ ਇਹ ਸਾਨੂੰ ਵੀ ਲੈ ਜਾ ਵੀ ਇਹ ਪਤਾ ਨਹੀਂ ਉਸਤਾਦ ਇੱਥੇ ਪਿਆ ਸੀ ਕਿਸੇ ਦਾ ਮੈਂ ਘਰ ਲੈ ਗਿਆ ਸਾਨੂੰ ਵੀ ਲੈ ਜਾ ਇੱਦਾਂ ਗੱਡੀ ਲੈ ਜਾ ਭਾਂਦੀ ਉਹ ਵੀ ਪਈ ਬਾਹਰ ਉਹ ਭਾਈ ਮੇਰੀ ਗੱਲ ਸੁਣੋ ਇਹਨਾਂ ਨੂੰ ਇਹ ਜਿੱਦਣ ਇਹਨਾਂ ਨੇ ਮਰਨਾ ਤੁਸੀਂ ਇਹਨਾਂ ਦੀ ਕਿਤਾਬ ਲਿਖ ਲੈਣੀ ਮੈਨੂੰ ਲੱਗਦਾ ਅੱਛਾ ਜੀ ਮੈਂ ਭਾਜੀ ਥੋੜਾ ਸਮਾਨ ਉਹ ਕਿਤਾਬ ਲਿਖਣ ਲਈ ਪੈਨਸਲ ਚਾਹੀਦੀ ਆ ਕੋਈ ਚੀਜ਼ ਚਾਹੀਦੀ ਉਹ ਵੀ ਲੈ ਗਿਆ ਉਹ ਕਿਤਾਬ ਲਿਖਤੀ ਸੀ ਉਹਨਾਂ ਨੇ ਉਹ ਵੀ ਲੈ ਗਏ ਉਸਤਾਦਾਂ ਦੇ ਗੁਣ ਲਈਦੇ ਆ ਉਸਤਾਦਾਂ ਦੇ ਹੁਨਰ ਲਈਦੇ ਤੇ ਉਹਨਾਂ ਕੋਲ ਲੈ ਆਏ ਗੁਣ ਜਿਹੜੀ ਸ਼ਾਇਦ ਮਰਜ਼ੀ ਜਿਹਦੇ ਚੁੱਕ ਤੁਸੀਂ ਵੀ ਮੰਗ ਕੇ ਲੈ ਰਹੇ ਸੀ ਆਪਣੇ ਤੇ ਉਸਤਾਦ ਹੋਰ ਆ ਮੈਂ ਲੰਡੇ ਦੀ ਪਾ ਲੈਣਾ ਸਾ ਚੀਜ਼ ਮੰਗ ਕੇ ਨਹੀਂ ਸੀ ਮੈਂ ਪਾਉਂਦਾ ਇਹ ਕਿੱਥੋਂ ਇੰਨੇ ਬੇਹਦਾ ਮੈਂ 4-4 ਦਿਨ ਇੱਕ ਸ਼ਰਟ ਪਾ ਲੈਣਾ ਸਾ ਰੋਜ਼ ਧੋ ਕੇ ਰੋਜ਼ ਪਾ ਲੈਣਾ ਸਾ ਲੇਕਿਨ ਐਡਾ ਮੈਂ ਬੇਗੈਰਤ ਨਹੀਂ ਸੀ ਕਿ ਕਿਸੇ ਦੀ ਚੀਜ਼ ਪਈ ਚੁੱਕ ਕੇ ਮੈਂ ਪਾ ਲਾਂ ਤੇ ਇਦਾਂ ਨਾ ਕਰਿਆ ਕਰ ਵੀਰੇ ਜੀ ਸ਼ੋਅ ਕਰਨਾ ਭਾਜੀ ਹੈ ਤੁਸੀਂ ਸੀਗੇ ਪਾਲਾ ਆ ਲਾ ਦੇ ਮੇਰਾ ਭਰਾ ਇਦਾਂ ਨਹੀਂ ਹੋਣਾ ਕੰਮ ਬਣਨਾ ਮੇਰੀ ਨਾ ਕਰ ਯਾਰ ਉਹ ਵੇ ਨਾ ਤੂੰ ਤੇ ਚਲੋ ਨਹਾ ਕੇ ਆ ਤੂੰ ਨਵੀਂ ਸ਼ਰਟ ਪਾ ਲਈ ਉਹ ਜਿਹੜੇ ਨਹਾਉਂਦੇ ਵੀ ਨਹੀਂ ਪੂਰੇ ਦਫ਼ਤਰ ਦੇ ਮਾਲਕ ਬਣੇ ਉਹਨਾਂ ਨੂੰ ਕੁਝ ਕਹਿੰਦੇ ਯਾਰ ਉਹਦੇ ਆਪਣੇ ਸੂਟ ਆ ਉਹਦਾ ਸੂਟ ਆਪਣਾ ਵਾ ਆਪਣਾ ਲੇਕਿਨ ਨਵੀਂ ਪਾ ਲਈ ਨਹੀਂ ਨਵੀਂ ਕਿਹਦੀ ਪਾ ਲਈ ਇਹ ਤੇ ਦੇਖ ਭੈਣ ਇਹ ਨਹਾ ਕੇ ਤੂੰ ਨਵੀਂ ਪਾ ਲਈ ਨਵੀਂ ਕਾਹਤੋਂ ਪਾ ਲਈ ਮੇਰੀ ਸ਼ਰਟ ਆ ਸੀਰੀਜ਼ ਪਾਰੀ ਉਹ ਕਾਫੀ ਦੇਰ ਦਾ ਸ਼ਰਟਾਂ ਪਾ ਰਿਹਾ ਵਾ ਹੁਣ ਪਕੜਾਈ ਸ਼ੁਰੂ ਹੋਣ ਡਈ ਆ ਤੈਨੂੰ ਇਹ ਨਹੀਂ ਸਮਝ ਆਉਣ ਡਈ ਇਮਲੀ ਇਨਸਾਫ ਕਰ ਉਹਨੇ ਕਿਹਦੀ ਸ਼ਰਟ ਪਾਈ ਆ
ਕਿਹਦੀ ਭਾਈ? ਇਹਦੇ ਵਿੱਚੋਂ ਦਾਨਿਸ਼ ਨਜ਼ਰ ਆਉਣ ਡਿਆ ਜੀ। ਕਾਟਨ ਦੀ ਹੋਰ ਕਿਹਦੀ? 12 ਦੋਵੇਂ ਹੀ ਘਰੋਂ ਜੁਗਤਾ ਕਰਨ ਆਏ ਤੇ ਦੋਵੇਂ ਹੀ ਮੰਗਤ ਕਸ਼ੀ ਕਰਕੇ ਸ਼ਰਟਾਂ ਪਾ ਕੇ ਆਏ ਤੇ ਆਪਣੀਆਂ ਲੋ ਉਹਨਾਂ ਦੇ ਬਿਆਨ ਦਾ ਸਟਾਈਲ ਵੇਖ। ਆ ਪੈਂਟ ਵੀ ਉੱਤੋਂ ਮਹੱਲੇ 'ਚ ਉਹਨਾਂ ਨੇ ਪੁੱਛਿਆ ਤੁਸੀਂ ਕਾਮਯਾਬ ਕਿੱਦਾਂ, ਕਹਿੰਦੇ ਕੰਮ ਸ਼ੌਕੀ ਦਾ ਨਾ ਸਾਡਾ। ਆ ਮੈਂ ਲਾਤੀ ਉਹ, ਜੇ ਤੂੰ ਅੱਗੇ ਵਧਣਾ ਨਾ ਤੇ ਤੂੰ ਵੀ ਲਾ ਦੇ। ਹਾਂ ਜਾਂ ਬਸ ਜੇ ਅੱਗੇ ਵਧਣਾ ਤੇ ਤਰਾਰੀਆਂ ਬਾਵਾਂ ਲਗੋ ਆਪਣੀ ਭਾਈ। ਪਾ ਕੇ ਅਸੀਂ ਇਹਨਾਂ ਨੂੰ ਉਹ ਕੋਟ ਫੜਾ ਕੋਟ ਤੇ ਪ੍ਰੌਪਸ ਦਾ। ਆ ਪਾਲਾ ਯਾਰ ਪਾਲਾ, ਦੇਗਾ ਚੁੱਕਣ ਵਾਲੀਆਂ ਲੱਕੜਾਂ ਸਾਹਮਣੇ ਕਰਤੀਆਂ ਹੀ ਪਾਲਾ। ਮੇਰੀ ਗੱਲ ਸੁਣ ਲਓ, ਮੈਂ ਜਿਹੜੀ ਮੈਂ ਇੰਜ ਕਰਦਾ ਚੱਲਾ। ਅੱਛਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਜੈਨੂਇਨ ਗੱਲ ਦੱਸ। ਦੇਖਣਾ ਦੀ ਆਮਦ ਵੀ ਤਾਂ ਖੁੱਲੇਗੀ। ਪਰਾਏ ਪ੍ਰੋਪਸ ਚ ਆਮਦ ਨਹੀਂ ਖੁੱਲਦੀ। ਯਾਰ ਕੀ ਬਿਸਤ ਹੋਣ ਡਏ ਨੇ, ਚੱਲਦੇ ਸ਼ੋਅ 'ਚ ਸ਼ਰਟਾਂ ਨਵਾਉਣ ਡਏ। ਹਾਂ ਬਸ ਏਦਾਂ ਹੀ ਆਪਾਂ ਇਹਨਾਂ ਨੂੰ ਵੇਖ ਤੋੜ ਆ ਪਿੱਛੋਂ ਬਟਨ ਲਾ ਦੇ। ਫਰੀਦ ਨਾਲ ਕਹਿੰਦੇ ਇੱਕ ਵਾਰੀ ਹੋਇਆ ਇਦਾਂ ਯਾਰ। ਉਧਰ ਮੂੰਹ ਕਰ, ਮੈਂ ਬਟਨ ਲਾਵਾਂ। ਉਹ ਯਾਰ ਵੇਖੀਆਂ ਵਿੱਚ ਪਤਾ ਨਹੀਂ ਕਿਹੜੀਆਂ ਸ਼ਾਵਾ ਰੋੜੇ ਪਾਏ ਕਿਸੇ ਨੇ। ਬਾਈ ਇਹਦੇ ਵਿੱਚ ਬਹੁਤ ਕੰਮ ਦੀਆਂ ਛਾਵਾਂ ਵੀ। ਅੱਛਾ ਜੀ, ਹੈਲੋ ਜੀ, ਆਹ ਟੈਗ ਵਾਲੀ ਆ ਜੀ। ਆ ਟੈਗ ਵਾਲੀ ਆ ਉਰੇ ਦੇ ਦੇ 30 ਰੁਪਏ ਲੇੜੀ ਤੇ ਨਾਲ ਪਈਆਂ ਹਾਂਜੀ, ਇਹ ਮੈਨੂੰ ਗਿਫਟ ਮਿਲੀ ਆ। ਜਾਣ ਤੋਂ ਤੁਹਾਡੀ ਸ਼ੈਲ ਨੂੰ ਤੇ ਕਦੀ ਟੈਗ ਲੱਗਾ ਹੀ ਨਹੀਂ ਹੁੰਦਾ। ਅੱਲਾ ਮਾਫੀ ਦੇ। ਅੱਲਾ ਮਾਫੀ, ਹਾਲੇ 5 ਮਿੰਟ ਪਾਈ ਆ। ਬੜੇ ਸਾਫ ਸੁਥਰੇ ਬਣ ਗਏ। ਫਿਰ ਕੀ ਹੋਇਆ? ਇਤਰੋਂ ਅੰਬਰ ਦੀ ਖੁਸ਼ਬੂ ਆਉਂਦੀ ਤੇ ਫਿਰ ਕੀ ਹੈ? ਉਹ ਬਸ ਕਰਦੇ ਇਤਰੋ ਅੰਬਰ। ਹੁਣ ਉਹਨਾਂ ਨੂੰ ਕਹਿ ਵੀ ਲਾਤੀਆਂ ਸ਼ਰਟਾਂ ਪੈ ਗਈ ਤੁਹਾਨੂੰ। ਹੁਣ ਸਾਓ, ਹੈਲੋ ਹੁਣ ਕੀ ਸਮੈਲ ਤਾਂ ਦੇਖ ਤੂੰ, ਅੱਲਾ ਮਾਫੀ, ਉਹਨੇ ਬੰਬ ਤਿਆਰ ਕਰਨ ਵਾਲਾ ਮਸਾਲਾ। ਚਲੋ ਹੁਣ ਸਾਓ। ਹੁਣ ਆਪਣੇ ਆਪਣੇ ਸੂਟਾਂ ਦੇ ਆਏ ਨਾ ਸਾਰੇ। ਚਲੋ ਹੁਣ ਸਾਓ। ਵੇਖ ਨਾ ਹੁਣ ਕੀ ਸਾਣਾ ਤਾਂ ਮਨ ਤੇ ਨਹੀਂ ਕੁਛ ਰਿਹਾ। ਹੁਣ ਕੀ ਸਾਣਾ ਸਾਗ ਦੇਖ ਲੈ, ਛਿੱਟੇ ਪਾਉਣ ਵਾਲਾ ਬੰਬ ਹੁੰਦਾ ਯਾਰ। ਯਾਰ ਖਵਾਜਾ ਸਰਾ ਹੁੰਦਾ ਉਹਨੇ। ਓਏ ਯਾਰ ਵੇਖਣਾ ਉਸਤਾਦ ਵੇਖ ਲੋ। ਬੰਬੂ ਨਾਲ ਪਟਾਸ ਧੋਣੀ ਹੁੰਦੀ। ਤੂੰ ਵੀ ਦੇਖ ਲੈ, ਅੰਨਿਆਂ ਦੀ ਗਰੁੱਪ ਫੋਟੋ ਹੁੰਦੀ। ਇਹਨੂੰ ਇੱਕ ਵਿਆਹ ਤੋਂ ਬਿੱਦ ਮਿਲੀ ਤੇ ਉਹਨਾਂ ਨੂੰ ਕਹਿੰਦੇ ਆ ਨਾਲ ਮਿੱਠਾ ਪਾਨ ਵੀ ਮਿਲੇਗਾ। ਇਹਨਾਂ ਨੇ ਇੰਨੀ ਥੋੜੀ ਜੰਜ ਬੁਲਾਈ, ਉਹ ਇੱਕ ਬਿੱਦ ਦਾ ਛਾਪਰ ਸੀ ਉਹ ਵੀ ਵੱਧ ਗਿਆ। ਮਹੱਲੇ 'ਚ ਬਿਰਿਆਨੀ ਵੰਡਣਾ, ਕਿਸੇ ਨੇ ਦਿੱਤੀ ਨਹੀਂ, ਤੁਹਾਨੂੰ ਕਹਿੰਦਾ WhatsApp ਕਰ ਦੇਗਾ। ਇਹਨਾਂ ਨੇ ਵੀ ਏਡੀ ਥੋੜੀ ਜੰਜ ਆਈ। ਉਹ ਜਦੋਂ ਬਰਾਤ ਨਿਕਲਣ ਲੱਗੀ, ਉਹ ਬੰਦਾ ਸਿਆਣਾ ਕਹਿੰਦਾ ਚਲੋ ਵੀ ਬੈਠ ਕੇ ਬਰਾਤ ਕੱਢੋ ਸਾਰੀ। ਕਿੱਥੋਂ? ਸਿਰਫ 4 ਬੰਦੇ ਬੈਠ ਕੇ। ਬੈਠਕ 'ਚੋਂ ਬਰਾਤ ਕੱਢੋ। ਇਹਨਾਂ ਦੀ ਇੰਨੀ ਥੋੜੀ ਬਰਾਤ ਗਈ, ਉਹਨਾਂ ਨੇ ਹਵਾ 'ਚ ਹੀ ਸਾਫਾ ਸੁੱਟ ਕੇ ਗਿਆ, ਬੰਦਾ ਤੇ ਕੋਈ ਆਇਆ ਨਹੀਂ ਆ, ਹਵਾਈ ਮਿਲਣੀ ਕਰ ਲਿਆ। ਇਹਨਾਂ ਦੀ ਇੰਨੀ ਥੋੜੀ ਬਰਾਤ ਆਈ ਨਾ, ਉਹ ਨਿਕਾਹ ਖਾਨ ਡਰਿਆ ਪਿਆ। ਸਨਾਟਾ ਛਾਇਆ, ਬੰਦਾ ਹੀ ਕੋਈ ਅੱਛਾ, ਉਹ ਮਾੜੀ ਜੀ ਆਵਾਜ਼ ਹੋਵੇ। ਯਾਰ ਵੇਖ ਇਹਨਾਂ ਦੀ ਇੰਨੀ ਬਹੁਤੀ ਬਰਾਤ ਆਈ, ਲੋਕੀ ਵੇਖ ਕੇ ਕਹਿੰਦੇ ਲੱਗਦਾ ਕੁੜੀ ਮੁੰਡੇ ਦਾ ਇਕੱਠਾ ਹੀ ਆ। ਹਾਂ ਸਮਝਦਾਰ ਸਿਆਣੇ ਵਾਲੀ ਜੁਗਤਾ ਤੇਰੇ ਕੋਲ ਕੁੜੀ ਸਿੱਖੇ। ਮੁੰਡੇ ਦਾ ਇਕੱਠਾ ਹੀ ਹੁੰਦਾ। ਥੋੜੀ ਲੋਕੀ ਤੇ ਬਰਾਤ ਦਾ ਬੰਦੋਬਸਤ ਕਰਦੇ ਨਾ, ਤੰਬੂ ਲਵਾ ਲੇ ਕਨੌਪ। ਇਹਨਾਂ ਨੇ ਉਹ ਛੋਟਾ ਰੁਮਾਲ ਵਿਛਾਇਆ ਉੱਤੇ ਜੰਜ ਬਾਤ। ਵਾਹ ਜੰਜ ਦੇ ਲਾਲ ਬੇਗਾਂ ਦੀ ਜੰਜ। ਇਹਨਾਂ ਦੀ ਇੰਨੀ ਥੋੜੀ ਬਰਾਤ ਆਈ, ਇੱਕੋ ਹੀ ਫੂਡ ਪਾਂਡਾ ਤੋਂ ਬੰਦਾ ਆਇਆ। ਸਾਰੀ ਬਰਾਤ ਦੀ ਰੋਟੀ ਦੇ ਗਏ। ਉਹ ਵੀ ਛੋਟਾ ਜਿਹਾ ਭਾਈ ਆਇਆ, 2 ਛਾਪਰਾਂ 'ਚ ਪੂਰੀ ਬਰਾਤ ਦੀ ਰੋਟੀ ਫੜਾ ਗਈ। ਤੇ ਬਾਅਦ 'ਚ ਉਹਨੂੰ ਫੋਨ ਕਰ ਰਹੇ ਨੇ, ਭਾਜੀ ਜੇ ਕੋਈ ਬਚ ਜਾਏ ਤੇ ਵਾਪਸ ਕਰ ਲੈਂਦੇ। ਇੰਨੀ ਥੋੜੀ ਜੰਜ ਆਈ, ਫੱਟੇ ਤੇ ਬਾਹਰ ਬੈਠੇ ਸੀ ਕੁੜੀ ਵਾਲੇ, ਉਹ ਕਹਿੰਦੇ ਨਾਲ ਉਹ ਜੰਜ ਬਾਓ ਯਾਰ। ਆਹੋ, ਇੰਨੀ ਥੋੜੀ ਜੰਜ ਆਈ ਭਾਈ, ਲਾੜਾ ਆਇਆ ਤੇ ਫਿਰ 2 ਜਣੇ ਹੋਏ। ਇੰਨੀ ਥੋੜੀ ਜੰਜ ਇਹਨਾਂ ਦੀ ਵੀ ਆਈ, ਜੰਜ ਬੂਹੇ ਤੇ ਆ ਗਈ ਤੇ ਇਦਾਂ ਦੇਖਣ ਤੇ। ਹਾਂ ਇਹਨਾਂ ਦੀ ਇੰਨੀ ਜ਼ਿਆਦਾ ਜੰਜ ਆਈ। ਵਿਆਹ ਜਿਹੜਾ 19 ਤਰੀਕ ਨੂੰ ਸੀ ਤੇ ਵਲੀਮਾ ਜਿਹੜਾ ਵਾ ਉਹ 12 ਤਰੀਕ ਅਗਲੀ ਨੂੰ ਹੋਇਆ। ਯਾਰ ਬਰਾਤ ਹੀ ਨਹੀਂ ਮੁੱਕਣ ਡਈ। ਜੁਗਤ ਤੋਂ ਬਾਅਦ ਥੋੜਾ ਨੱਚ ਲਿਆ ਕਰ। ਲੈ ਅਸੀਂ ਤੇ ਨਹੀਂ ਤੈਨੂੰ ਸੋਹਣਾ ਕਿਹਾ। ਲੱਗ ਰਿਹਾ ਮਾਸ਼ਾਅੱਲਾ। ਅੱਛਾ ਮੇਰੀ ਗੱਲ ਸੁਣ, ਮੈਂ ਤੇਰੀ ਮੈਲ ਤੇ ਪਿੱਛੇ ਜ਼ਿਪ ਲਵਾ ਲਾ, ਸੈਟਿੰਗ ਠੀਕ ਹੋ ਜਾਏਗੀ। ਇਹ ਲੋਕੀ ਨਾ ਨਗਿਆ ਸਾਬਣ ਲਾਉਂਦੇ ਨਾ, ਇਹ ਸਾਬਣ ਤੇ ਨਹੀਂ ਲਾਉਂਦਾ, ਇਹ ਲੋਹੇ ਦੀ ਪੱਤਰੀ ਨਾਲ ਇਦਾਂ ਮੈਂ ਬੜੀ ਇਹ 'ਚ ਕਿਹੜੀ ਗੱਲ ਆ? ਉਹ ਸਾਬਣ ਆਪਣੇ ਆਪ ਨੂੰ ਸਾਫ ਸੁਥਰਾ ਕਰਨਾ, ਜਿਹੜਾ ਮਰਜ਼ੀ ਤਰੀਕਾ ਇਸਤੇਮਾਲ। ਕਿਹੜਾ ਸਾਫ਼ ਸੁਥਰਾ? ਤੇਰੇ ਵਾਂਗੂ ਤਾਰੀ ਨਾ ਅੱਧਾ ਟਿਕਾ ਲਵਾ ਕੇ ਕਹਿੰਦਾ ਮੈਂ ਰੱਜ ਗਿਆ। ਇੱਧਰ ਦੇ ਲਿੰਕ ਤੋਂ ਦੇਖ ਬਿਮਾਰ ਦੇਖ ਤੂੰ ਕੈਸਾ ਹੈ। ਅੱਛਾ ਸਾਬਣ ਨੂੰ ਪਟਾਸ ਸਮਝਦਾ। ਅੱਡਾ ਮਾਰ ਖੜੇ ਕੂੜੇ ਨੂੰ ਜੇਲ੍ਹ ਸਮਝਦੇ ਹੀ। ਮਰੇ ਰਿਸ਼ਤੇਦਾਰਾਂ ਦੇ ਘਰੋਂ ਛਿੱਤਰ ਪੈ ਗਏ ਇਹਨਾਂ ਨੂੰ। ਕਿਹਦੇ? ਮਰੇ ਰਿਸ਼ਤੇਦਾਰਾਂ ਦੇ ਘਰੋਂ। ਮਰੇ ਰਿਸ਼ਤੇਦਾਰ। ਹਾਂ, ਉਹਨਾਂ ਦਾ ਬੰਦਾ ਮਰਿਆ, ਉਹਨਾਂ ਦੀ ਉਹ ਜਿਹੜੀ ਤਖਤੀ ਨਹੀਂ ਲਾਈ ਦੀ, ਉਹ ਰੋਟੇਟ ਲਾਇਆ। ਐ ਸੁਰਖ ਉਹ ਐ ਲੰਮੇ ਇੱਕ ਵਾਰੀ ਕਿਤੇ ਪਾਣੀ ਥੱਲੇ ਨੇ ਉਂਗਲ ਕੀਤੀ, ਉਂਗਲ ਚਿੱਟੀ ਨਿਕਲ ਆਈ ਤੇ ਜਾ ਕੇ ਕਹਿੰਦਾ ਕਸਾਈ ਨੂੰ, ਕਹਿੰਦਾ ਲਾ ਦਿਓ ਮੇਰੀ ਹੈ ਹੀ ਨਹੀਂ। ਉਹ ਜਿਵੇਂ ਕਹਿੰਦਾ ਨਾ, ਇੱਕ ਬੰਦਾ ਫੁੱਟਪਾਥ ਤੇ ਕੋਈ ਜਹਾਜ਼ ਨਸ਼ਈ ਸੁੱਤਾ ਨੰਗੇ ਪੈਰੀ, ਪਤਾ ਨਹੀਂ, ਤੇ ਸਵੇਰੇ ਇੱਕ ਬੰਦਾ ਨੰਗਿਆ ਤੇ ਉਹਨੇ ਕਿਹਾ ਵੀ ਯਾਰ ਨੰਗੇ ਪੈਰੀ ਵਿਚਾਰਾ, ਉਹ ਚਿੱਟੇ ਬੂਟ ਪਾ ਗਿਆ ਉਹਨੂੰ ਸੁੱਤੇ ਨੂੰ। ਤੇ ਉਹ ਨਸ਼ਈ ਨੂੰ ਨਹੀਂ ਪਤਾ ਵੀ ਮੈਂ ਤਾਂ ਨੰਗੇ ਪੈਰੀ ਆ। ਤੇ ਇੱਕ ਨਾ ਬੱਸ ਵਾਲਾ ਆਇਆ, ਕੋਈ ਟਰੈਕਟਰ ਟੈਪ, ਤੇ ਉਹਨੇ ਦੇਖਿਆ ਅੱਗੇ ਲੱਤਾਂ ਨੇ, ਤੇ ਉਹਨੂੰ ਕਹਿੰਦਾ ਓਏ ਲੱਤਾਂ ਸਾਈਡ ਤੇ ਕਰ। ਤੇ ਉਹ ਹੁਣ ਨਸ਼ਈ ਉੱਠਿਆ, ਉਹਨੇ ਇੰਜ ਕਰਕੇ ਦੇਖਿਆ, ਉਹਨੇ ਕਿਹਾ ਹੈ ਤੇ
ਕਹਿੰਦਾ ਨਗਾ ਦੇ ਮੇਰੀਆਂ ਨਹੀਂ ਹੈ ਓਏ ਕਿ ਮੇਰੀਆਂ ਚ ਤਾਂ ਬੂਟੀਆਂ ਨਹੀਂ ਸੀ ਕਹਿੰਦਾ ਨਗਾ ਦੇ ਮੇਰੀਆਂ ਨਹੀਂ ਇਹ ਤਾਂ ਮਰੇ ਰਿਸ਼ਤੇਦਾਰ ਦੇ ਘਰੋਂ ਫੇਰ ਛਿੱਤਰ ਉਹ ਪੈ ਮਰੇ ਰਿਸ਼ਤੇਦਾਰ ਦਾ ਕਿਹੜਾ ਘਰ ਹੁੰਦਾ ਵਾ ਉਹ ਮਰੇ ਨੂੰ ਦਫਨਾਈਦਾ ਵਾ ਉਹ ਨਵਾਹਕੀਨ ਤੇ ਜ਼ਿੰਦਾ ਹੁੰਦੇ ਆ ਨਾ ਦੇਖ ਤੂੰ ਉਹ ਤੇ ਫਿਰ ਦੁਨੀਆ ਦਾ ਹਰ ਘਰ ਮਰਿਆ ਬੰਦਿਆਂ ਦਾ ਘਰ ਆ। ਕਮਜ਼ੋਰੀ ਤਾਂ ਚੈੱਕ ਕਰੋ, ਕਿਹਦੀ? ਚੈਨਲ ਬਦਲਿਆ ਖੱਲੀਆਂ ਪੈ ਗਈਆਂ। ਆਹੋ ਰਿਮੋਟ ਤੋਂ ਹੀ ਸਿਰਫ ਇੰਜ ਹੀ ਕੀਤਾ। ਏਡੀ ਥੋੜੀ ਜੀ ਕੈਜੂਅਲ ਜੀ ਬਰਾਤ ਇਹਨਾਂ ਦੀ ਗਈ। ਅੱਛਾ ਇਹ ਬਰਾਤ ਲੈ ਕੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਕੁੜੀ ਸੁੱਤੀ ਆ ਫਿਰ ਕਿਸੇ ਦਿਨ ਆ ਜਾਓ। ਇਦਾਂ ਦੀ ਬਰਾਤ ਸੀ। ਇੰਨੀ ਥੋੜੀ ਬਰਾਤ ਇਹਨਾਂ ਨੇ ਸੱਦੀ, ਵਿਆਹ ਤੋਂ 1 ਘੰਟੇ ਬਾਅਦ ਸਾਰੇ ਕੰਮਾਂ ਤੇ ਚਲੇ ਗਏ, ਸਾਰੇ ਕੰਮ। ਆਹ ਲਾ ਲਾ ਕਿੰਨੀ ਕੁ ਥੋੜੀ। ਇਹਨਾਂ ਨੇ ਵੀ ਇੰਨੀ ਥੋੜੀ। ਅੱਛਾ ਇਹ ਥੋੜੀ ਵਾਲਾ ਨਹੀਂ ਹੁੰਦਾ, ਥੋੜੀ ਵਾਲੇ ਇਹ ਕਿਹਾ ਵੀ ਇੰਨੀ ਕੁ ਗੈਰ ਜ਼ਰੂਰੀ ਜਿਹਾ ਵਿਆਹ ਐਦਾਂ ਕਹਿ। ਆਹ ਵੇਖਾ ਇੰਨੀ ਮਤਲਬ ਬਰਾਤ ਸੱਦੀ ਇਹਨੇ, ਲਾੜਾ ਅੱਗੇ ਤੇ ਅੱਗੋਂ ਕਹਿੰਦਾ ਭਾਂ ਤੁਸੀਂ ਇੱਥੇ, ਉਹ ਤੇ ਉਧਰ ਹੀ ਗਈ ਤੁਹਾਡੇ ਵਾਲੀ। ਲੈ ਪਹਿਲਾਂ ਹੀ ਮਿਲੀ ਨਹੀਂ ਰਸਤੇ 'ਚ। ਇਹਨਾਂ ਨੇ ਵੀ ਇਹਨਾਂ ਨੇ ਇੰਨੀ ਥੋੜੀ ਬਰਾਤ ਸੱਦੀ, ਦੁਪਹਿਰ ਦਾ ਟਾਈਮ ਨਹੀਂ ਮਿਲਦਾ ਨੂਮ ਵਾਲੇ ਨੂੰ ਛੁੱਟੀ ਦਾ ਰੋਟੀ ਦਾ, ਉਸ ਟਾਈਮ ਦੇ ਵਿੱਚ ਬਰਾਤ ਸੱਦੀ। ਆਹੋ ਤੇ ਹੋ ਗਿਆ ਅੱਧੇ ਘੰਟੇ ਚ ਫਰਕ। ਅੱਛਾ ਅੱਲਾ ਮੈਂ ਇਹਦਾ ਬਹੁਤਾ ਟਾਈਮ ਜਨਾਦਾ ਪੜਨ ਤੇ ਲੱਗ ਜਾਂਦਾ। ਇਹਨਾਂ ਨੇ ਏਡੀ ਥੋੜੀ ਬਰਾਤ ਸੱਦੀ, ਏਦਾਂ ਲੱਗੇ ਇਹਨਾਂ ਦੀ ਬਰਾਤ ਵਾਜਿਆਂ ਵਾਲਿਆਂ ਦੇ ਨਾਲ ਹੀ ਹੈ। ਸਖਤ ਬਿਮਾਰ ਲੰਮੇ ਪਿਆ ਘਰ। ਮੈਂ ਕਿਹਾ ਯਾਰ ਆ ਡਾਕਟਰ ਕੋ ਚਲੀਏ। ਕਹਿੰਦਾ ਯਾਰ ਅੱਜ ਮੇਰਾ ਦਿਲ ਨਹੀਂ ਕਰਨ ਡਿਆ ਤੇ ਤੂੰ ਡਾਕਟਰ ਕੋ ਦਵਾਈ ਲੈਣ ਜਾਣਾ ਵਾ, ਤੂੰ ਕੈਸਾ ਕਰੈਕਟਰ ਹੈ। ਫਰੀਦ ਨੇ ਨਾ ਪਿੱਛੋਂ ਸਹੀ ਕਰ ਦਿੱਤਾ। ਇਹਨੂੰ ਚੈੱਕ ਤੇ ਕਿਤੇ ਲੱਗਦਾ ਤਾਂ ਫੰਕਸ਼ਨ ਤੋਂ ਸਿੱਧੀ ਐ ਨੂੰ ਲੈਣ ਦੀ। ਆਹ ਕਸਬੇ ਉਧਰੋਂ ਇੰਜ ਕਰਕੇ ਨਾ ਦਰਵਾ ਦੇ। ਭਾਈ ਤੁਸੀਂ ਜਾਸਤੀ ਕਰ ਰਹੇ ਆ। ਜਾਤੀ ਕਾ ਤੋਂ ਕਰ ਰਿਹਾ ਉਹ ਜਾਸਤੀ ਨਹੀਂ ਕਰ ਰਹੇ, ਇਹਦੇ ਸ਼ੋਅ ਹੁੰਦੇ ਉਲਟੀ ਆ ਵੇਖੋ। ਉਹਨੇ ਆਪ ਆਈ ਹੈ, ਮੈਂ ਤੈਨੂੰ ਇੰਜ ਕੀਤਾ, ਉਹਨੇ ਇੰਜ ਕਰਕੇ ਤੁਸੀਂ ਮੇਕਅਪ ਤੋਂ ਬਗੈਰ ਬੈਠੀ ਆ। ਇਹ ਰੋਸਟਸ ਤੇ ਪਾਗਲ ਹੋ ਗਈ। ਤੇ ਚ ਕਨੈਦਰ ਮੈਂ ਖੁਸ਼ ਰਿਆਂ ਦੀ। ਚਲੋ ਤੂੰ ਇਹਦੀ ਮੈਲ ਤੇ ਗੱਲਾਂ ਕਰ ਯਾਰ। ਮੈਂ ਤੇਰੀ ਕਮਜ਼ੋਰੀ ਤੇ ਕਰਨੀ ਆ। ਇੱਕ ਬੰਦੇ ਨੇ ਪਾਣੀ ਡੋਲਿਆ ਤੇ ਉੱਤੇ ਪਰਚਾ ਕਰਾਤਾ, ਕਹਿੰਦਾ ਇਹਨੇ ਮੇਰੇ ਤੇ ਫਾਇਰਿੰਗ ਕੀਤੀ। ਨਹਾਉਂਦਾ ਹੀ ਟੀਵੀ ਤੇ ਕੁਸ਼ਤੀਆਂ ਦੇਖ ਕੇ ਅੱਖਾਂ 'ਚ ਪਾਣੀ ਆਉਣ ਲੱਗ ਪਿਆ, ਮੇਰੇ ਵੀ ਡੋਲੇ ਇਦਾਂ ਦੇ ਹੋਣਗੇ। ਆਹੋ ਕਮਜ਼ੋਰੀ ਤੇ ਵਾਹ ਵਾਹ। ਇਹ ਖੁਸਰਾ ਵਾ ਤੇ ਡਰ ਕੇ ਮਰਦਾਂ 'ਚ ਲੁਕਿਆ ਹੈ। ਅੱਲਾ ਮਾਫੀ ਦੇ ਖੂਰੇ ਦੇ ਅੱਗੇ ਆਪਣੇ ਬਾਲ ਲਾਈਏ ਨਾ ਕਿ ਉਧਰ ਸਾਡਾ ਇਹ ਉਹ ਖਵਾਜਾ ਸਰਾਮਾ ਜਿਹਦਾ ਪਿੰਡ 'ਚ ਆਪਣਾ ਤੰਦੂਰ ਵੀ ਆ। ਅੱਛਾ ਇਹੋ ਜਿਹਾ ਖਵਾਜਾ ਸਰਾ ਹਮਾਮ ਵੀ ਆਪਣਾ ਬਣਾ ਲੈਂਦੇ ਕਿ ਨਹਾਣ ਧੋਣ ਫਰੀ। ਉਹ ਰੋਡ ਬੰਦ ਕਰਦੇ ਨੇ, ਕੁੱਪੇ ਨਹੀਂ ਰੱਖ ਦਿੰਦੇ ਲਾਲ ਲਾਲ ਪੀਲੀ ਜੀ ਟਾਕੀ ਉਹ ਨਾਲ। VLC ਬਲੇਡ ਜਿਹੜੇ ਇਹਨੇ ਆਪਣੇ ਖੋਰੇ ਅੱਗੇ ਉਦਾਂ ਹੀ 2 ਕੁੱਪੇ ਰੱਖ ਕਿਉਂ ਸੀਲ ਕੀਤਾ ਕਹਿੰਦਾ ਨੇ। ਪਾਣੀ ਵਾਲੇ ਪਾਸੇ ਨਹੀਂ ਜਾਣਾ। ਕਹਿੰਦਾ ਜਾਣਾ ਹੀ ਖੁਰੇ ਤੇ ਕਸਾਈ ਸੀ ਤੇ ਗਾਰਮੈਂਟਸ ਦਾ ਕੰਮ ਕਰ ਲਿਆ ਸ਼ੁਰੂ ਤੇ ਸਟੈਚੂ ਜਿਹੜੇ ਉਹ ਕਸਾਈਆਂ ਤਰ੍ਹਾਂ ਗੋਸ਼ਤ ਤਰ੍ਹਾਂ ਟੰਗੇ। ਚੰਗੀਆਂ ਭਲੀਆਂ ਸ਼ਰਟਾਂ ਤੇ ਚਾਂਦੀ ਦੇ ਵਰਕ ਲਾਏ। ਆਪਣੇ ਮੁੰਡੇ ਨੂੰ ਕੁੱਟਣ ਦਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਹ ਵਾਲ ਛੰਡਣ ਦਿਆ ਸੀ ਮੇਰੇ ਲਾਗੇ। ਖਵਾਜਾ ਸਰਾ ਸੀਗਾ। ਘਰ ਇਹਨੂੰ ਬਾਅਦ ਇਹਨਾਂ ਨੂੰ ਹਾਂ ਖਵਾਜਾ ਸਰਾ ਸੀ। ਫਿਰ ਤੇ ਨਾ ਹੱਸੇਗਾ ਤੂੰ ਕਰ ਚੱਲ ਤੂੰ ਗੱਲ ਕਰ। ਕਮਜ਼ੋਰੀ ਤਾਂ ਚੈੱਕ ਕਰ ਉਧਰ। ਨਹਾਉਣ ਤੋਂ ਇਹਨਾਂ ਡਰਨਾ ਵਾ। ਤੂੰ ਇੱਕ ਏਡਾ ਮੁੰਡਾ ਹੀ ਨਾਲ ਦੂਜਾ ਵੀ ਵੇਚ। ਇੰਨੇ ਕਮਜ਼ੋਰ ਆ ਭਰਾ ਸਾਰੇ। ਇੱਕ ਨੇ ਝਾੜੂ ਚੁੱਕਿਆ ਤੇ ਦੂਜਾ ਉਹਨੂੰ ਕਹਿੰਦਾ ਉਹ ਤੂੰ ਕਿੱਧਰ ਜੰਗਲ ਚੁੱਕ ਕੇ ਆਉਂਦੇ ਆ। ਆਹੋ ਕਿਆ ਵਾ। ਇੱਧਰ ਦੋਵਾਂ ਵੱਲ ਵੇਖ ਲੱਗਦਾ ਪਹਾੜਾਪੇ ਦੀ ਕੋਈ ਵੀਡੀਓ ਵੇਖਾਂ। ਪਹਾੜਾਪੇ ਦੀ ਉਹ ਗਰਗ ਹੋਇਆ ਨਹੀਂ ਲੱਗਾ। ਆਹੋ ਆਈ ਡੋਂਟ ਕੇਅਰ। ਇਧਰ ਦੋ ਵੀ ਲੱਗਦਾ ਬੈਠਕ 'ਚੋਂ ਬਾਹਰ ਆਏ। ਯਾਰ ਵੇ ਨਾ ਥੋੜੇ ਥੋੜੇ ਹੱਥ 'ਚ ਪਏ ਬੜੇ। ਦੋਵਾਂ ਨੇ ਵੇਚ ਤਾਂ ਕਹਿੰਦਾ ਟ੍ਰੇਨ ਧੂਆਂ ਮਾਰਨ ਦੀ ਵੀ। ਆ ਵਿਚਾਰਾ ਨੱਚਦਾ ਵਾ, ਗਿਣ ਕੇ ਪੈਸੇ ਦਿੰਦਾ। ਓਏ ਹੋਏ ਇਹ ਤੇਰੇ ਚੁੰਮਟੇ ਵਾਲਾ ਚਮਚੇ ਨਿਕਲਿਆ ਯਾਰ ਉਹ ਸੁਣਾ ਫਰੀ ਰੱਖੀ ਉਹਦੀ ਬਦਨਾਮ ਨਾ ਕਰ। ਦੋਵਾਂ ਨੇ ਦੇਖ ਤੇ ਏਦਾਂ ਲੱਗਦਾ ਸ਼ਾਮ ਟਾਈਮ ਇੰਟਰ ਪਾਸ ਦੇਖਣ ਨੂੰ। ਓਏ ਅੰਡਰ ਪਾਸ ਹਾਂਜੀ ਜੋ ਵੀ ਇੰਟਰ ਪਾਸ ਕਹਿੰਦਾ ਤੁਹਾਨੂੰ ਵੇਖੋ ਐ ਲੱਗਦਾ ਸ਼ਾਮ ਟਾਈਮ ਅੰਡਰ ਪਾਸ ਦੇਖਣ ਨੂੰ। ਓਏ ਇੰਟਰ ਪਾਸ ਸ਼ਾਮ ਟਾਈਮ ਲੈਟਾਂ ਲੂਟਾਂ ਬਲਦੀਆਂ, ਮਾਹੌਲ ਬਣਿਆ ਹੁੰਦਾ। ਮੈਂ ਕਹਾਂ ਤੂੰ ਨੱਚਣ ਦਾ ਕੰਮ ਕਾਤੋਂ ਸ਼ੁਰੂ ਕੀਤਾ? ਕਹਿੰਦਾ ਭਰਾ ਦੀ ਕਮਜ਼ੋਰੀ ਤਾਂ ਦੇਖ। ਇਮਲੀ ਮੈਂ ਤੈਨੂੰ ਅੱਗੇ ਵੀ ਮਨਾ ਕੀਤਾ ਸੀ। ਕਿਆ ਬਾਤ ਹੈ। ਉਸਤਾਦ ਜੀ ਫਿਰ ਕਹਿੰਦੇ ਮੈਂ ਇਹਨੂੰ ਸਿੱਧਾ ਕਰਕੇ ਪਾ ਬਦਲਣਾ ਯਾਰ ਇਹਨੂੰ। ਆਹੋ ਉਧਰ ਵੇ ਸੁੰਡੀਆਂ ਵਾਲਾ ਕੀ ਪੋਰਟ ਹੁੰਦਾ ਵੇਖ। ਆਹੋ ਹੁੰਦਾ ਬਦਲਣਾ ਏਦਾਂ ਠੀਕ ਆ। ਉਹ ਜਿਹੜੀ ਘੁੱਟਣ ਜਿਹੀ ਆ ਨਾ। ਲੋ ਜੀ ਲੋ ਜੀ ਧੌਣ 'ਚੋਂ ਗੱਲਾਂ ਕਰੇਗਾ, ਮੈਂ ਪਿੱਛੇ ਚਲਾ ਗਿਆ। ਯਾਰ ਠੀਕ ਤੇਰਾ ਆ ਹੁਣ ਤੂੰ ਗੱਲ ਕਰੇਂਗਾ ਨਾ ਤੈਨੂੰ ਪਤਾ ਲੱਗੇ। ਯਾਰ ਮੈਨੂੰ ਤੇਰੇ ਵੱਲ ਵੇਖ ਕੇ ਮੇਰੀ ਤਾਈ ਸੱਸ ਯਾਦ ਆ ਗਈ। ਓ ਕਸਮ ਕਹਿੰਦਾ ਉਹ ਵੀ ਬੋਡੀ ਪਿੰਡ ਕਹਦੇ ਓਏ ਹੋਏ ਤੇਰਾ ਪਿੰਡਾ ਵੇਖ ਕੇ ਮੈਨੂੰ ਆਪਣੀ ਤਾਈ ਸੱਸ ਯਾਦ ਆ ਗਈ। ਆਹ ਸਹੀ ਗੱਲ ਸਹੀ ਗੱਲ। ਅੱਛਾ ਜੀ ਹਾਂਜੀ ਢਾੜੀ ਸੀ। ਗੁੰਮਟੀ ਨੂੰ ਜੱਫੀਆਂ ਬਾਬਰ ਹੋਈ ਜਾਵੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਹਦੇ ਥੱਲੇ ਮੇਰੀ ਦਾਦੀ ਮੰਗਦੀ ਸੀ। ਉਹ ਗੁੰਮਟੀ ਥੱਲੇ ਡਿੱਗ ਗਿਆ।
ਉਹ ਸਾਰਾ ਗੁੰਮਟੀ ਥੱਲੇ ਡਿੱਗ ਗਿਆ ਤੇ ਉਹਦੀ ਚੁੰਝ ਵਾਲੀ ਸਾਈਡ ਤੋਂ ਤੀਲੀ ਲਾਉਣ ਦੇ ਕਹਿੰਦਾ ਮੈਂ ਸਮਝਿਆ ਵੱਡੀ ਛੁਰਲੀ ਆਈ ਹੈ। ਵੱਡੀ ਜੁਰਲੀ ਤੀ ਮੈਨੂੰ ਕੀ ਦੇਖਦਾ ਮੈਂ ਸਰ ਕੁਝ ਵੀ ਨਹੀਂ ਕਹਤਾ, ਤੁਹਾਨੂੰ ਕਹਤਾ ਦੇਖਣਾ। ਫਿਰ ਗੱਲ ਕਰਦਾ ਮੇਰਾ ਹੈਰਾਨ ਮੈਂ ਤਾਂ ਫੈਸਲਾਬਾਦ ਫਿਰ ਕੇ ਇੰਨੀਆਂ ਅੱਛੀਆਂ ਗੱਲਾਂ ਸੁਣ ਕੇ ਤੇ ਫਿਰ ਵੀ ਤੁਸੀਂ ਹੱਸਣ ਡੈ ਨਾਲ। ਕੀ ਮਤਲਬ ਤੇ ਕੀ ਕਰਾਂ ਹੁਣ, ਮੈਂ ਚੁੱਪ ਕਰਕੇ ਬਹਿ ਥੋੜੀ ਜੀ ਜਾਵਾਂ? ਤਸਦੀਕ ਤਾਂ ਬੰਦ ਕਰਾ ਲਾ ਚੈਨਲ ਹੁਣ। ਨਹੀਂ ਚੈਨਲ ਤਾਂ ਅੱਲਾ ਕੀਤਾ ਤੁਸੀਂ ਤੇ ਚੱਲਦਾ। ਗੱਲ ਕੋਈ ਨਹੀਂ ਕਰਨ ਦੇ। ਅੱਛਾ ਜੀ ਅਸੀਂ ਉਦੋਂ ਦੇ ਥੱਥੇ ਆ ਬੈਠੇ ਤਾਂ ਸਹੀ ਆ ਤੁਸੀਂ। ਉਹ perfect ਗੱਲ ਹੋਣ ਡਈ। ਯਾਰ ਪਰਫੈਕਟ ਹੋਣ ਦੀ ਨਹੀਂ ਹੁੰਦੀ। ਤੂੰ ਕਰੀ ਸੀਮਟ ਵਾਲੇ ਦਾ ਮੁੰਡਾ ਇੰਨੀ ਮਜ਼ਬੂਤ ਗੱਲ ਕਰ ਰਿਹਾ। ਇੱਕ ਬੰਦੇ ਨੇ ਕਾਰ 'ਚ ਨਹਿਰ ਦੇ ਲਾਗੋਂ ਜਾਂਦੇ ਆ ਤੇ ਉੱਤੋਂ ਉਹਨੂੰ ਕਹਿੰਦੇ ਆ ਥੱਲੇ ਕਰ ਲੈ ਨਹਿਰ, ਮੈਨੂੰ ਨਜ਼ਰ ਨਾ ਆਵੇ ਥੱਲੋਂ ਜਾ। ਹਾਂਜੀ 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 ਕੀ ਮੈਂ ਕੀ ਕਰਾਂ? ਕਰ ਗੱਲ ਯਾਰ ਤੂੰ। ਉਹ ਫਿੱਕੀਆਂ ਕਰੇ ਮਾੜੀਆਂ ਕਰੇ ਭਾਈ ਉਹਦੀਆਂ ਵਿਕਦੀਆਂ ਨੇ। ਉਸਤਾਦ ਜੀ ਗੱਲਾਂ ਵੇਖਦੀਆਂ ਕੀ ਸਵੇਰ ਮੰਡੀ ਸਿੱਟ ਕੇ ਆਉਂਦਾ ਜੁਗਤਾ ਇਹ ਲੈ ਵੇਖਦੀਆਂ ਨਹੀਂ, ਮੈਂ ਧੜੀ ਦੇ ਭਾਅ ਜਾਣ ਡਈਆਂ ਇਹਦੀਆਂ ਗੱਲਾਂ। ਗੱਲ ਹੈ ਯਾਰ, ਲੋਕ ਉਹਦੀ ਪਸੰਦ ਕਰਦੇ ਨੇ ਭਾਈ। ਤਾਂ ਜੀ ਲੋਕ, ਮੈਂ ਮੰਨਦਾ ਲੋਕ ਪਸੰਦ ਕਰਦੇ, ਲੋਕ ਤੁਹਾਨੂੰ ਵੀ ਬਹੁਤ ਪਸੰਦ ਕਰਦੇ। ਮੈਂ ਤਾਂ ਤੁਹਾਡੇ ਤੇ ਹੈਰਾਨ ਆ ਕਿ ਤੁਸੀਂ ਇਹਨੂੰ ਇੰਨਾ ਐਪਰੀਸ਼ੀਏਟ ਕਰਨ ਡਏ ਆ ਯਾਰ। ਮੈਂ ਇਹਨੂੰ ਐਪਰੀਸ਼ੀਏਟ ਮੈਂ ਨਹੀਂ ਕਰਨ ਦਿਆ। ਉਹ ਡਿਮਾਂਡ ਹੈ ਲੋਕਾਂ ਦੀ। ਲੋਕੀ ਕਹਿੰਦੇ ਬਾਸ ਨੂੰ ਬਿਠਾਓ, ਬਾਸ ਜੋ ਵੀ ਕਵੇ ਭਾਈ ਅਸੀਂ ਸੁਣਨਾ। ਸਾਡੇ ਨਾਲੋਂ ਸੀਨੀਅਰ ਵਾ, ਅੱਲਾ ਮਾਫੀ ਦਵੇ, ਅਸੀਂ ਇਹ ਨਹੀਂ ਕਹਿੰਦੇ, ਪਰ ਇਹਦੀਆਂ ਜੁਗਤਾਂ ਮੈਨੂੰ ਕਮਲਿਆ ਕਰਨ ਡਈਆਂ ਵਾ ਯਾਰ ਮੈਂ ਤੈਨੂੰ ਕਹਦਾ ਉਹ ਹੈਲੋ ਸਟਾਪ ਇਟ यार खामोश रह, तेनू किसी ने बुलाया मेरी गाल। मिलॉर्ड, मेरे क्लाइंट को ये खाम खा धमका रहे हैं। हम भी तुम्हारे client ये हैं। तुम्हारी क्लाइंट है। ਛੱਡ ਦੋ। हम भी तुम्हारे client हैं। ਮੈਂ ਤੇ ਇਹਨਾਂ ਨੂੰ ਕੋਈ ਜੁਗਤਾਂ ਕੀਤੀਆਂ ਨਹੀਂ, ਮੈਂ ਸਿਰਫ ਇਹ ਕਹਿ ਰਿਹਾ ਚਲੋ ਬੰਦਾ ਨਹਾਉਂਦਾ ਨਹੀਂ ਹੈ, ਇੱਕ ਲੌਜੀਕਲ ਗੱਲ ਆ। ਅਸੀਂ ਆਨੇ ਆ ਨਾ ਇੱਥੇ 3-3 ਦਫਾ ਸਾਬਣ ਲਾਈਦਾ। ਨਹੀਂ ਯਾਰ ਸੈਲੀਬ੍ਰਿਟੀ ਕੋ ਚੱਲੇ ਆ ਹੈ ਚੱਲੇ ਆ? ਚੱਲੇ ਆ ਸਕਰੀਨ ਤੇ ਚੱਲੇ ਆ ਹੈ सेलिब्रिटी। ਹਾਂਜੀ ਜੋ ਵੀ ਹੈ ਨਹੀਂ ਇੱਕ ਮਿੰਟ ਜਾ, ਇੱਕ ਪਹਿਲੀ ਤਾਂ ਗੱਲ ਇਹ ਆ। Star ਕੋ ਨਹੀਂ ਪਹਿਲੀ ਤਾਂ ਗੱਲ ਇਹ ਆ, ਨਾਦਰੇ ਮੈਨੂੰ ਸਿਰਫ ਨਾ ਸਾਲਿਆ ਕਹਿਣ ਦਾ ਮਾਰਜਨ ਦੇ ਦਿਓ। ਤੁਹਾਡੀ ਮਿਹਰਬਾਨੀ। ਸਾਲਿਆ ਪਤਾ ਕੀ ਆ, ਉਹ ਬੁੱਢੀ ਦੇ ਭਰਾ ਨੂੰ ਕਹਿੰਦੇ ਏਡੇ ਕੋਈ ਇਸ਼ੂ ਨਹੀਂ ਹੈ, ਮਤਲਬ ਸਾਰੇ ਮੇਰੀ ਬੁੱਢੀ ਦੇ ਭਰਾ ਨੇ। ਸਿੱਖਾਂ ਚ ਆਮ ਰੂਟੀਨ ਚ ਕਹਿੰਦੇ ਸਾਰੇ ਕੋਈ ਐਡੀ ਗੱਲ ਨਹੀਂ, ਠੀਕ ਹੈ ਨਾ। ਪਹਿਲੀ ਤਾਂ ਗੱਲ ਆ ਵੀ ਸਾਲਿਆ ਇੱਥੇ ਆ ਕੇ 3-3 ਵਾਰੀ ਸਾਬਣ ਲਾਉਣਾ, ਘਰ ਆਪਣਾ ਸਾਬਣ ਲੈ ਆ। ਘਰ ਵੀ ਲਾਈਦਾ ਇੱਥੇ ਵੀ ਲਾਈਦਾ। ਘਰ ਲਾਉਂਦਾ ਹੀ ਨਹੀਂ ਤੂੰ। ਤੁਸੀਂ ਤੇ ਅੱਲਾ ਮਾਫੀ ਦੇਵੇ, ਤੁਸੀਂ ਤੇ 4-5 ਜਣੇ ਖੁਦਾ ਦੀ ਕਸਮ ਹੈ ਨਾਜ਼ਰੀਨ, ਇਹ ਸਿਰਫ ਘਰ ਜਾਂਦੇ ਆ ਹੈਲੋ ਬਸ, ਤੁਸੀਂ ਦੱਸੋ ਤੇ ਆਉਂਦੇ ਆ। ਤੁਸੀਂ ਦੱਸੋ ਮੇਰੀ ਇੱਕ ਗੱਲ ਇਸ ਸੁਣ ਤੋਂ ਲਓ। ਇਲਾਵਾ ਕੁਝ ਨਹੀਂ ਕਰਦੇ। ਇਹਨਾਂ ਦੀਆਂ ਅਫਤਾਰੀਆਂ, ਇਹਨਾਂ ਦੇ ਕੱਪੜੇ, ਸ਼ਰਟਾਂ, ਮੇਰੀਆਂ ਪੈਂਟਾਂ ਖੰਗ ਲੋ ਆਪਣੀਆਂ ਨੂੰ ਨਾ ਗੈਰਤਮੰਦੀ ਨਾਲ ਮੇਰੀ ਸ਼ਰਟ ਲਾ ਕੇ ਤੇ ਮੇਰਾ ਹੀ ਕੋਟ ਪਾ ਲਿਆ। ਇਹ ਗੈਰਤ ਆ। ਉਹ ਯਾਰ ਤੁਸੀਂ ਸਾਨੂੰ ਇਹਨਾਂ ਤਾਂ ਨਾ ਰੌਲੇ, ਤਾਂ ਗੈਰਤ ਕਿਸੇ ਨਾਲ ਵੀ ਨਹੀਂ ਰਲਦੀ ਪੂਰੇ ਦਫ਼ਤਰ ਚ। ਅੱਛਾ ਮੇਰੀ ਗੱਲ ਸੁਣ, ਇਹ ਵੀ ਬਗੈਰਤੀ ਆ ਕਿਸੇ ਦੀ ਸ਼ਰਟ ਪਾਉਣਾ। ਇਹ ਵੀ ਬਗੈਰਤੀ ਆ ਕਿ 15-15 ਦਿਨ ਬਦਲਣਾ ਹੀ ਨਹੀਂ। ਸਰ ਮੇਰੀ ਗੱਲ ਸੁਣੋ, ਕਿਸੇ ਪਾਸੇ ਮੈਨੂੰ ਜੀਣ ਨਹੀਂ ਦੇਣ ਦੇ। ਚਿਹਰੇ ਦਾ ਸਾਬਣ ਮੇਰਾ ਲੈਦਾ ਵਾ ਘਰ। ਕਿਹਦਾ ਚਿਹਰੇ ਦਾ ਸਾਬਣ ਜਿਹੜਾ ਮੈਂ ਧੋਣਾ। ਓਏ ਗੱਲ ਸੁਣ ਲੈ, ਉਹ ਠਹਿਰ ਜਾ ਇੱਕ ਮਿੰਟ ਸਾਜ। ਸੁਣ ਲੈ ਫਰੀਦ। ਉਹਦੇ ਸਾਬਣ ਪੂਰੇ ਹੋ ਲੈਂਦੇ। ਠਹਿਰ ਜਾ, ਇਕੱਠਾ ਹੀ ਹੱਸ ਲਾਂਗੇ ਸੁਣ। ਠਹਿਰ ਜਾ। ਪਤਾ ਕੀ ਮੁੜ ਕੇ ਥੋੜਾ ਹਰ ਵਾਰੀ ਹੱਸਣਾ। ਆਪਾਂ ਤੈਨੂੰ ਪਤਾ ਥੋਕ ਦੇ ਹਿਸਾਬ ਨਾਲ ਸੀਦਾ ਵਾ। ਅੱਛਾ ਜੀ ਚਿਹਰੇ ਦਾ ਤੁਹਾਡਾ ਸਾਬਣ ਲੈਦਾ ਵਾ। ਚਲੋ ਡਫ ਸਾਬਣ ਮੇਰਾ ਚਿਹਰੇ ਦਾ। ਅੱਲਾ ਮਾਂ ਹੁਣ ਬੋਲਣ ਦੇਗਾ ਕਿ ਨਹੀਂ? ਸਾਜੀ ਜਿਹੜੀ ਗੱਲ ਹੈ ਉਹ ਡੱਫ ਵਜਾਉਣ ਵਾਲੀ ਹੁੰਦੀ ਆ। ਉਹ ਡੱਫ ਹੁੰਦਾ, ਤੈਨੂੰ 36 ਵਾਰੀ ਕਹਿ ਡੱਫ। 220 ਰੁਪਏ ਦਾ ਸਾਬਣ ਆ, ਮੈਨੂੰ ਇਹ ਚੇਤਾ ਵਾ। ਕਿੰਨੇ ਦਾ? 220 ਰੁਪਏ। ਅੱਛਾ 220 ਰੁਪਏ ਦਾ ਮੂੰਹ ਵਾਸਤੇ ਆ, ਚਿਹਰੇ ਵਾਸਤੇ। ਓਕੇ ਠੀਕ ਆ। पूछी लादा। अच्छा सॉरी। ਹੈਲੋ ਪੁੱਛੀ ਹੋਟਲ ਵਾਲੇ ਜਿਹਦੇ ਕੋਲ ਡਾਂਸ ਕਰਦਾ। ਪਰਸੋਂ ਮੈਨੂੰ ਕਹਿੰਦਾ ਸੀ 160 ਰੁਪਏ ਕਿਲੋ ਸਾਬਣ ਸੇਵ ਕਰਨਾ ਚਾਹੀਦਾ ਲਿਆ। ਕਹਿੰਦਾ 9 ਚੜੇ ਜੜਿਆ 9 ਚੜੇ ਕਹਿੰਦਾ ਖੁੱਲੇ ਲਿਆਇਆ ਸ਼ਹਿਰੋਂ ਇਹ ਬੰਦਾ। यार वो fake- ਅੱਛਾ ਉਹ ਵੱਡੇ ਛੋਟੇ ਵੀ ਹੁੰਦੇ ਆ। ਵੱਡੇ ਛੋਟੇ ਵੀ ਵਿੱਚ ਮਿਕਸ। ਇਹ ਕਿਹੜਾ ਡੱਬ ਹੁੰਦਾ ਜਿਹੜਾ ਕਿੱਡਾ ਹੁੰਦਾ ਕਿੱਡਾ ਹੁੰਦਾ? ਭਾਈ ਬਕਵਾਸ ਕਰਨ ਡਿਆ ਵਾ। ਇਹ 220 ਰੁਪਏ ਦਾ ਡਫ ਸਾਬਣ ਮੇਰਾ, 317 ਰੁਪਏ ਦੀ ਮੇਰੀ ਮੈਡੀਕਨ ਪੇਸਟ ਹੈਗੀ ਆ। ਠੀਕ ਆ। ਜਿਹੜਾ ਮੈਂ ਜਿਸਮ ਨੂੰ ਸਾਬਣ ਲਾਉਣਾ ਵਾ ਉਹ ਲੈਦਾ ਵਾ ਲੈਬੋਏ। ਠੀਕ ਆ। ਸਿਰ ਨੂੰ ਲਾਉਣ ਵਾਲਾ ਸ਼ੈਂਪੂ ਜਿਹੜਾ ਹੈਗਾ ਵਾ ਉਹ ਮੈਂ ਆਪਣਾ ਹੈਲਡਰ ਸ਼ੋਲਡਰ ਅਲੱਗਾ ਲਿਆ ਕੇ ਰੱਖਿਆ ਆ। फिर कितने तेरे तरतीब पुट्टी हो गई। ਹੈਲਡਰ ਸ਼ੋਲਡਰ ਦਾ ਤੋਂ। ਅੱਛਾ ਹੈਲਡਰ ਸ਼ੋਲਡਰ ਮੇਰਾ ਸ਼ੈਂਪੂ ਸਿਰ ਨੂੰ ਲਾਉਣ ਲਈ। ਜਦੋਂ ਮੈਂ ਸਵੇਰ ਉੱਠਣਾ ਵਾ ਨਾ, ਪਹਿਲਾਂ ਸਭ ਤੋਂ ਪਹਿਲਾਂ ਤੁਹਾਡੀ ਭਰਜਾਈ ਦੇ ਸਭ ਤੋਂ ਪਹਿਲੇ ਮੇਰਾ ਪੈਰ ਕੰਮ ਜਿਹੜਾ ਘੁੱਟਣੇ ਆ। ਕਰਨਾ। ਹੈਲੋ ਪੈਰ ਘੁੱਟਣੇ ਸਭ ਪੈਰ ਨਹੀਂ, ਸਿਰਫ ਉਹਨੇ ਮੇਰੇ ਸਿਰ ਦੇ ਨਾ ਤੇਲ ਲਗਾਉਣਾ ਹੁੰਦਾ, ਮਸਾਜ ਕਰਨੀ। ਫਿਰ ਉਹਨੇ ਕਹਿਣਾ ਖਾਨ ਸਾਹਿਬ 10 ਮਿੰਟ ਸੋ ਜਾਓ। अच्छा ਫਿਰ ਮੈਂ ਝੱਸਣ ਵਾਲੀ ਕਿਹੜੀ ਗੱਲ ਆ ਯਾਰ, ਜਿਹੜੀ ਮੇਰੀ ਰੁਟੀਨ ਹੈ ਮੈਂ ਉਹੀ ਕਰਨੀ ਹੈ। यार मैंने ना ਅੱਛਾ ਇਹ ਭਰਜਾਈ ਦਾ ਕਿਹੜਾ ਕੰਮ ਆ ਵੀ ਸੁੱਤੇ ਨੂੰ ਉਠਾ ਕੇ 10 ਮਿੰਟ ਚੱਲ ਕੇ ਉੱਠ ਕੇ ਖਾਣ ਦਾ ਨਹੀਂ ਨਹੀਂ, ਉਹ ਵਾਲਾਂ ਦੀ ਸ਼ਾਈਨਿੰਗ ਹੁੰਦੀ ਨਾ, ਕਿ ਮੈਂ ਵਾਲਾਂ ਨੂੰ ਜਸਟ ਤੇਲ ਲਾ ਕੇ ਤੇ ਐਕਚੁਅਲੀ ਫਿਰ ਮੈਂ ਉਹਦੇ ਵਿੱਚ ਪਹਿਲਾਂ ਮੈਂ ਜਸਟ ਤੇਲ ਲਾਣਾ ਹੁੰਦਾ ਨਾ, ਔਰ ਬੇਗਮ ਨੇ ਚੰਗੀ ਤਰ੍ਹਾਂ ਮੇਰਾ ਮਸਾਜ ਕਰ ਦੇਣਾ ਸਿਰ ਦੇ ਨਾਲ। ਹੈਲੋ ਠਹਿਰ ਜਾ। ਓਏ ਅੱਛਾ ਯਾਰ ਉਹਦੀ ਸੁਣ ਲਓ ਯਾਰ। ਪਹਿਲਾਂ ਮੈਂ ਸਿਰ ਨੂੰ ਤੇਲ ਲਗਾਉਣਾ ਹੁੰਦਾ, ਤੇਲ ਲਗਾ ਕੇ ਮੈਂ 10 ਮਿੰਟ ਧੁੱਪੇ ਵਾਕ ਕਰਨੀ ਹੁੰਦੀ ਆ, ਫਿਰ ਤੁਰ ਕੇ, ਕਿਉਂਕਿ ਮੈਂ ਹੈਲਦੀ ਰਹਿਣਾ ਚਾਹੁੰਦਾ ਆਪਣੇ ਆਪ ਨਾਲ। ਮੇਰੀ ਫਿਟਿੰਗ ਦੇਖ ਰਹੇ ਹੋ, ਇਹਨਾਂ ਚੀਜ਼ਾਂ ਦਾ ਸਦਕਾ ਹੀ ਆ। ਜੀ
9:30 ਵਜੇ ਮੈਂ ਨਹਾ ਲੈਣਾ ਹੁੰਦਾ ਵਾ ਲੈਬੋਏ ਸਾਹਿਬ ਉਹਦੇ ਨਾਲ ਸ਼ੈਂਪੂ ਦੇ ਨਾਲ। ਤੇ ਪਾਣੀ ਨਹੀਂ ਨਹਾਉਂਦਾ ਤੇ ਨਹਾਉਂਦਾ ਕਿਤੇ? ਓਏ ਮੈਨੂੰ ਸਾਬਣ ਨਹਾ ਕੇ ਇਹਨੂੰ ਹਰ ਉਸ ਚੀਜ਼ ਦਾ ਸਦਕਾ ਵਾ ਜਿਹੜੀ ਕਿਸੇ ਦੀ ਵੱਜ ਜਾਂਦੀ। ਉਹ ਸਾਬਣ ਸਿਰ ਨੂੰ ਲਾਈ ਜਾਂਦੇ ਆ, ਸ਼ੈਂਪੂ ਨਾਲ ਨਹਾਈ ਜਾਂਦੇ ਆ, ਸਾਰਾ ਕੰਮ ਤੇ ਸ਼ੈਂਪੂ ਨਾਲ ਨਹਾਈਦਾ ਵਾ। ਉਹ ਦੰਦਾਂ ਨੂੰ ਤੇਲ ਕੌਣ ਲਾਉਂਦਾ? ਸਾਰਾ ਦੰਦਾਂ ਨੂੰ ਸਰੋਂ ਦਾ ਤੇਲ ਮਲਣ ਓਏ ਮੈਡੀਕਨ ਟੂਬ ਹੈਗੀ ਆ 380 ਰੁਪਏ ਦੀ ਅੱਛੇ ਵਾਲਾ ਉਹ ਫਟੇ ਕੋ ਮੈਡੀਕਮ ਉਹ ਕਿਤੇ ਕੋ ਅੱਖਾਂ 'ਚ ਓਏ ਵੀ ਤੇਰੇ ਇਲਾਕੇ 'ਚ ਹਾਲੇ ਵੀ ਕੋਲਾ ਕਰਨ ਡਏ ਆ। ਉਹ ਮੇਰੀ ਗੱਲ ਸੁਣ। 10,000 ਤੋਂ ਹੈ ਜੋ ਨਾਮ ਗਲਤ ਨਾ ਲੈ, ਮੈਡੀਕਨ ਮੈਡੀਕਮ ਕਹਿ ਕੇ ਨਾ ਗਲਤ ਕਰ। ਮੇਰੀ ਗੱਲ ਸੁਣ, ਹਲੇ ਤੇ ਮੈਡੀਕਨ ਨਾਮ ਆ। ਉਹ ਦੱਸ ਇਹਨੂੰ ਜਿਹੜਾ ਚਿੱਤਰਾਂ ਤੇ ਸਕਰਬ ਲਾ ਕੇ ਹੁਣ ਰੋਜ਼ਾਨਾ ਦਾ ਕਰਕੇ ਉਹਨੇ ਮੇਰਾ ਨਾ ਸਿਸਟਮ ਖਾਣ ਪੀਣ ਦਾ ਬਦਲ ਦਿੱਤਾ ਵਾ ਨਾ। ਸਵੇਰ ਫਸਟ ਟਾਈਮ ਆਂਡਾ ਬ੍ਰੈਡ ਦਾ ਮੈਂ ਨਾਸ਼ਤਾ ਕਰਦਾ ਵਾ ਸਵੇਰ ਦੇ ਟਾਈਮ। ਪੁੱਤਰ ਤੁਹਾਡੇ ਆਂਡਾ ਬ੍ਰੈਡ ਉਦੋਂ ਆਉਂਦਾ ਜਦੋਂ ਕੋਈ ਬਿਮਾਰ ਹੁੰਦਾ ਵਾ। ਜਾਂ ਮਸਰ ਨਾਲ ਆਂਦੇ। ਹਾਂਜੀ ਤੇ ਜਾਂ ਕੋਈ ਆਂਡਾ ਸਿੱਟੇ ਤੇ ਆਉਂਦਾ ਤੁਹਾਡੇ। ਗੱਲ ਸੁਣ ਵੀ ਲਈਦੀ ਆ। ਮੈਂ ਤੈਨੂੰ ਉਹਦੀ ਪਹਿਲੇ ਪਤਾ ਕੀ ਉਹਦੀ ਸੁਣ ਲਓ, ਤੁਸੀਂ ਤੇ ਭੌਂਕਦਾ ਹੀ ਰਹਿਣਾ ਵਾ। ਤੁਸੀਂ ਤਾਂ ਜੂਤਾ ਉਹ ਕਰਦੇ ਜਿਹੜੇ ਕਮਲੇ ਸਮਝ ਚ ਨਹੀਂ ਆਉਂਦੀਆਂ ਸਾਨੂੰ ਬੇਵਕੂਫ ਕੀਤਾ ਤੇ ਓਏ ਠਹਿਰੋ ਉਹ ਸੀਟੀ ਵੱਜਣ ਵਾਲੀ। ਉਹ ਨਾਲ ਦਾ ਵੇ ਕੀ ਕਹਿੰਦੇ ਆ, ਕਹਿੰਦਾ ਸਬਸਕ੍ਰਾਈਬ ਕਰਦਾ ਉਹ ਜਿਹੜਾ ਇਹ ਉਹ ਭਲਾ ਕਾਦੀ ਕਰਦਾ ਈ? ਸੁੱਤਾ ਹੁੰਦਾ ਉੱਥੋਂ ਭਾਈ ਜਾਨਵਰ ਬਿਠਾ ਕਰ ਦਿੰਦੇ, ਉਹ ਹੀ ਸਵੇਰੇ ਮਾਲ ਕੇ ਚਲੇ। ਮੈਂ ਉਹਦੀ ਲੋਕੀ ਉਹਨੂੰ ਪਸੰਦ ਕਰਦੇ। ਓਏ ਓਏ, ਤੇ ਹੋਰ ਕਾਦੀ ਹੁੰਦੀ? ਉਹ ਕਬਰ ਵਾਲੀ ਤਖਤੀ ਤੇ ਕਿਲੋਮੀਟਰ ਲਿਖੇ ਹੁੰਦੇ, ਬਸ ਕਰਦੇ ਕਿ ਕੋਈ ਸਹੀ ਗੱਲ ਬੱਸ ਕਰਦੇ ਯੂ ਟਰਨ ਤੇ ਸ਼ਵਾਰਮੇ ਲਾਏ ਬੱਸ ਕਰਦੇ। ਓਏ ਕਬਰ ਵਾਲੀ ਤਖਤੀ ਮੋਠ ਵਾਲੀ ਬਣਾਈ ਹੁੰਦੀ। ਅੱਲਾ ਮਾਫ ਕਰੇ। ਇਹ ਸਾਤੇ ਤੇ ਲੇਜ਼ ਵੰਡੀ ਹੁੰਦੀ ਏ ਮੁੜ ਜਾ ਯਾਰ ਸਾਤੇ ਤੇ। ਚਲੋ ਬੰਦਾ ਨਹਾਉਂਦਾ ਨਹੀਂ ਹੈ ਫਰੀਦਮਾ, ਨਹਾਉਂਦਾ ਨਹੀਂ ਬੰਦਾ ਗਿੱਲੀ ਟਾਕੀ ਮਾਰ ਕੇ। ਉਹ ਗਿੱਲੀ ਟਾਕੀ ਮੈਂ ਗੱਡੀ ਆ ਮਾਰੇ ਗਿੱਲੀ ਟਾਕੀ ਮਾਰ ਲਾ। ਮਾਫ ਕਰੇ। ਓਏ ਕਬਰ ਵਾਲੀ ਤਖਤੀ ਪੋਚੀ ਹੁੰਦੀ। ਉਹ ਤੂੰ ਕਬਰ ਚੋਂ ਬਾਹਰ ਆ ਜਾ ਕਿਤੇ, ਕੀ ਗੱਲ ਕਿਹਦੀ ਤੈਨੂੰ ਇੰਨੀ ਯਾਦ ਆ ਰਹੀ ਹੈ? ਚਲੋ ਭਾਈ ਕਬਰ ਦਾ ਬਿਜੂ ਨਾ ਗੱਲ ਸੁਣ ਹੈ ਬਸ। ਬੜਾ ਫਰੈਸ਼ ਹੋ ਕੇ ਮੈਂ ਪਤਾ ਕੀ ਆ ਉਹ ਬੱਸ ਆ ਕਹਿੰਦਾ ਫਰੈਸ਼। ਕੱਲ ਗੇਟ ਖੋਲਣ ਗਿਆ, ਭੱਜਾ ਗਿਆ, ਏਡੇ ਏਡੇ ਮੈਲ ਦੇ ਢੇਲੇ ਡਿੱਗਣ ਦੇ। ਇਹਨੂੰ ਪੁੱਛ ਨਹੀਂ ਡਿੱਗਣ ਦੇ, ਪੁੱਛ ਜਦੋਂ ਮੈਂ ਪੈਰਾਂ ਨਾਲ ਬਾਅਦ ਚੋਂ ਉਹ ਸਹਿ ਮਰੇ ਉਹ ਕਿਹੜਾ ਅੱਲਾ ਮਾਫੀ ਦੇਵੇ ਕਿਤੇ ਠਾਕਰ ਨਾ ਹੋਣ ਲੱਗਾ ਮੈਂ 5 ਸਾਲ ਜਨਰੇਟਰ ਖੜਾ ਰਵੇ ਨਾ ਤੇ ਇਹ 5 ਮਿੰਟ ਉੱਥੇ ਖਲੋ ਜਾਵੇ। ਉਹ ਜਨਰੇਟਰ ਨੂੰ ਤੁਸੀਂ ਪਰਾਂ ਕਰੋ ਤੇ ਇਹਨੂੰ ਉੱਥੋਂ ਉਠਾਓ, ਉਹ ਦੋਵੇਂ ਜਗ੍ਹਾ ਬਰਾਬਰ ਹੋਊਗੀ। ਹੋਰ ਗੱਲਾਂ ਦੀਆਂ ਗੱਲਾਂ ਤੇਰੀ ਬੁੱਢੀ ਨੂੰ ਬਹੁਤ ਹਾਸਾ ਆਉਂਦਾ ਤੇਰੀਆਂ ਗੱਲਾਂ। ਓਏ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਮੇਰੇ ਨਾਲ ਗੱਲ ਨਾ ਕਰਿਆ ਕਰ। ਤੇਰੀ ਬੇਗਮ ਬਹੁਤ ਹੱਸਦੀ ਤੀ। ਬੇਗਮ ਬਹੁਤ ਹੱਸਦੀ। ਮੈਂ ਆ ਬੇਗਮ ਹੀ ਹੈ। ਅੱਛਾ ਹਾਂ ਮੈਂ ਤੇਰੇ ਮੂੰਹ ਤੇ ਬੁਰਕਾ ਸੁੱਟਦਾ ਨਾ, ਬੇਗਮ ਕਿੱਡਾ ਤੂੰ ਗੱਲ ਸੁਣਾਉਣਾ। ਵਧੀਆ ਜਿਹੜਾ ਤੂੰ ਗੱਲਾਂ ਕਰਦਾ ਵਾ ਕਿਤੇ ਤੂੰ ਤੇ ਕਿਤੇ ਬੁੱਢੀ ਤੇਰੀ ਤੱਤਾ ਤਵਾ ਮੂੰਹ ਤੇ ਤੇਰੇ ਧਰਾ ਕੇ ਭੁੱਲ ਜੀ। ਬਾਜੀ ਉਹਨਾਂ ਦੇ ਮੁਹੱਬਤਾਂ ਦੇ ਕਿੱਸੇ ਤੈਨੂੰ ਨਹੀਂ ਪਤਾ। ਪੂਰੋਂ ਜਦੋਂ ਮੈਂ ਦਫ਼ਤਰ ਮੈਂ ਹਾਲਾਂਕਿ ਪੂਰੇ ਪਿੰਡ ਨੂੰ ਜਾਂ ਪੂਰੇ ਇਲਾਕੇ 'ਚ ਇਹ ਪਤਾ ਵਾ ਕਿ ਡਾਕਟਰ ਨਈਮ ਦਫ਼ਤਰ ਜਾਂਦਾ ਵਾ। ਲੈ ਆ ਫਿਰ ਕੀ ਗੱਲ ਅਸੀਂ ਕਦੀ ਇਦਾਂ ਕੀਤਾ ਵਾ? ਮੈਂ ਇਦਾਂ ਖਾ ਪਾਉਣਾ। ਅਸੀਂ ਇਹਨੂੰ ਡਾਕਟਰ ਮੰਨ ਲੈਨੇ ਆ। ਉਹ ਜਿਹੜਾ ਇੱਥੇ ਛਾਪਰ ਚੜਾਉਂਦਾ ਉਹ ਦਿਖਾ। ਕਿਹੜਾ? ਉਹ ਜਿਹੜਾ ਇੱਥੇ ਬਾਹਾਂ ਤੇ ਚੜਾਉਂਦਾ। ਓਏ ਉਹ ਨਿਗਾਹ ਦੂਜਾ ਇਨਸਾਨਾਂ ਵਾਲਾ ਵਾ, ਲੈਡ ਹਸਪਤਾਲ ਹੁੰਦਾ ਵਾ। ਯਾਰ ਇਨਸਾਨਾਂ ਵਾਲਾ ਹੁੰਦਾ ਇਦਾਂ ਦਾ। ਅੱਛਾ ਮੇਰੀ ਗੱਲ ਸੁਣ, ਜਿਹੜੀ ਦਰਵਾਜ਼ੇ ਤੱਕ ਉਹਦੀ ਰੂਟੀਨ ਆ ਰੋਜ਼ ਦੀ ਕਿ ਜਦੋਂ ਦਰਵਾਜ਼ੇ ਤੱਕ ਉਹਨੇ ਪਿੱਛੇ ਮੇਰੇ ਪੜਦੀ ਆਣਾ ਵਾ। ਜਦੋਂ ਮੈਂ ਗੱਡੀ ਚੋਂ ਬਾਹਰ ਨਿਕਲਣਾ ਵਾ ਕਿੰਨੀਆਂ ਪੜ ਗਈ ਫਿਰ? ਇਹ ਤਾਂ ਪੜਦੀ ਹੁੰਦੀ ਆ। ਤੁਹਾਡੇ ਲਈ ਤਾਂ ਇਹ ਪੜਦੇ ਨਾ ਕਿ ਯਾ ਅੱਲਾ ਸ਼ਾਮ ਨੂੰ ਆਉਣ ਹੀ ਨਾ। ਸਾਡੇ ਇਹ ਪੜਦੇ ਆ ਕਿ ਯਾ ਅੱਲਾ ਖੈਰੀ ਜਾਣ ਤੇ ਖੈਰੀ। ਹਾਂ ਕਿਉਂਕਿ ਤੁਸੀਂ ਤਾਂ ਬੈਠਕ 'ਚ ਵੀ ਸੌ ਜਾਣਾ ਹੁੰਦਾ ਅਗਲੇ ਦੀ। ਇਹਦੇ ਘਰ 15 ਜਿਹੜੇ ਕੱਪ ਵਾ ਉਹ ਕਾਲੇ ਆ। ਇੱਕ ਕੱਪ ਬਲਕਿ 15 ਕੱਪ ਜਿਹੜੇ ਆ ਉਹ ਚਿੱਟੇ ਆ, ਇੱਕ ਕੱਪ ਕਾਲਾ। ਕਿਉਂ? ਉਹ ਇਹਦਾ ਉਹਨੇ ਰੱਖਿਆ। ਚਿੱਟੇ ਕੱਪ ਨੂੰ ਉਹ ਹੱਥ ਨਹੀਂ ਲਾਉਣ ਦਿੰਦਾ। ਇਹਦਾ ਇਹਨਾਂ ਦੇ ਘਰ ਸਿਰਫ ਇੱਕੋ ਹੀ ਕੱਪ ਆ, ਉੱਚੀ ਚਾਹ ਪੀ। ਤੂੰ ਉਹਦੇ ਮਗਰ ਨਾ ਜਾਇਆ ਕਰ, ਉਹਦਾ ਪਿੱਛਾ ਨਾ ਕਰ। ਤੁਸੀਂ ਉਹਦੇ ਮਗਰ ਲੱਗ ਕੇ ਕੀ ਕੁਝ ਗੱਲਾਂ ਕਰਾਉਣ ਡਏ? ਮੈਨੂੰ ਤਾਂ ਅੱਲਾ ਦੇ ਪਤੇ ਤੂੰ ਆਪਣੀਆਂ ਕਰ, ਤੇਰੀ ਇਹੀ ਕਮਜ਼ੋਰੀ ਆ। ਤੈਨੂੰ ਇਸ ਸ਼ੋਅ ਤੋਂ ਬਾਅਦ ਮੈਂ ਤਰੀਕਾ ਦੱਸਾਂਗਾ ਇਹਨੂੰ ਕਾਬੂ ਕਰਨ ਦਾ। ਨਹੀਂ ਕਦੇ ਵੀ ਉਹਦੇ ਪਿੱਛੇ ਨਹੀਂ ਜਾਣਾ। ਉਹਦੇ ਪਿੱਛੇ ਜਾਏਗਾ ਉਹਦੇ ਅੱਗੇ ਡੁੱਬ ਰਿਹਾ ਹੁੰਦਾ, ਤੂੰ ਹੋਰ ਡੁੱਬ ਜਾਣਾ ਉਹਦੇ ਮਗਰ ਜਾ ਕੇ। ਤੁਸੀਂ ਉਸਤਾਦ ਜੀ ਉਹਨੂੰ ਤਾਂ ਉਸਤਾਦ ਜੀ ਉਹ ਤਾਂ ਗੱਲ ਕਰੇ ਨਾਲ ਉਹਦੀ ਬੁੱਢੀ ਬਹੁਤ ਤੇਜ਼ ਆ। ਓਹੋ ਉਹ ਨਹੀਂ ਸੁਣੋ ਹਟਦੀ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਯਾਰ ਪਤਾ ਕੀ ਗੱਲ ਫਰੀਦ, ਸਾਰੇ ਸ਼ੋਅ ਦੇਖਦੇ ਠਹਿਰ ਨਹੀਂ ਇੱਕ ਮਿੰਟ ਠਹਿਰ ਜਾ। ਪਤਾ ਤੁਸੀਂ ਮੈਨੂੰ ਹਰਾਮ ਜਾਨੇ ਬਣਾਤਾ ਫੜ ਕੇ। ਓਏ ਚੱਲ ਤੂੰ ਤੇ ਗੱਲ ਕਰ। ਕਬਰ ਵਾਲੀ ਤਖਤੀ ਤੇ ਚੀਟੇ ਮੀਟੇ ਉਹ ਬੱਸ ਕਰਦੇ ਓਏ। ਇਹ ਕਬਰ ਤੇ ਹੀ ਤੁਰਿਆ ਫਿਰਦੇ ਆ। ਅੱਲਾ ਮਾਫ ਕਰੇ, ਪਤਾ ਨਹੀਂ ਘਰੋਂ ਨਿਕਲਿਆ ਵਾ ਇਹ। ਮੈਨੂੰ ਇਹਦੀ ਬੱਸ ਕਰਦੇ। ਚੰਗਾ ਰਿਹਾ ਤੇਰਾ ਫੇਸ ਆ ਉਹਦੀ ਗੱਲ ਤੇ। ਓਏ ਮੈਂ ਤੂੰ ਵੀ ਜੁਗਤਾ ਛੱਡ ਦੇ, ਇਹਦੇ ਨਾਲ ਜੁਗਤਾ ਕਰਨੀ, ਇਹਨੂੰ ਬੋਲਣਾ ਚੱਲਣਾ ਛੱਡ, ਇਹਨੂੰ ਜਾਦੂਗਰ ਬਣਾ ਦਿਓ, ਹਵਾ 'ਚ ਜੁਗਤਾ ਕਰਦਾ ਅੱਛਾ ਚੱਲ ਤੂੰ ਦੱਸ ਫਿਰ ਉਸ ਤੋਂ ਬਾਅਦ ਜਦੋਂ ਦੂਰੋਂ ਨਾ ਤੇ ਬੁੱਢੀ ਕੀ ਕਰਦੀ ਆ? ਥੁੱਕਦੀ ਹੋਰ ਕੀ ਉਹਦੇ ਤੇ ਬਸ ਇਹ ਕੁਛ ਹੀ ਕਰ ਸਕਦੀ। ਜੇ ਥੁੱਕਦੀ ਮਰੇ ਲਾਈਆ ਬਾਦੀ। ਓਏ ਇੱਕ ਮਿੰਟ ਨੀਲਾ ਛਾਪਰ ਹੁੰਦਾ, ਗੱਲ ਕਰਨ ਦਿਆ ਕਰੀ। ਚੌਲਾਂ ਵਾਲਾ ਛਾਪਰ ਹੁੰਦਾ। ਇਹ ਕਿਹੜੀ ਜੁਗਤੀ ਨੀਲਾ ਛਾਪ? ਅਸੀਂ ਇਦਾਂ ਨਹੀਂ ਕਰਦੇ। ਤੁਸੀਂ ਇਦਾਂ ਦੀਆਂ ਕਰਾਉਣ ਡਏ। ਓ ਯਾਰ ਠਹਿਰ ਜਾ ਤੁਹਾਡਾ ਵਿਕ ਰਿਹਾ ਸੌਦਾ, ਤੁਹਾਨੂੰ ਕੀ ਇਸ ਗੱਲ ਯਾਰ ਮੱਛੀ ਦੇ ਪਾਵੇ ਹੁੰਦੇ ਇਹਨੂੰ ਹਟਾ ਲਿਆ ਕਿ ਯਾਰ ਤੂੰ ਗੱਲ ਕਰ ਯਾਰ। ਨਾਈ ਕੋ ਵਾਲ ਕਟਾਣ ਗਿਆ, ਉਹਨੇ ਪਾਣੀ ਮਾਰਿਆ ਤੇ ਸੀਟ ਤੋਂ ਉੱਠ ਕੇ ਉਹਨੂੰ ਕਹਿੰਦਾ ਕਿਹਦੇ ਕੋ ਕੰਮ ਸਿੱਖਿਆ ਹੈ? ਅਸਲ 'ਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੂੰ ਠੰਡੇ ਪਾਣੀ ਤੋਂ ਡਰਦਾ ਵਾ। ਉਹ ਤੇ
ਇੱਕ ਮੈਨੂੰ ਤਾਂ ਪਹਿਲਾਂ ਸਾਬਤ ਕਰਕੇ ਮੈਂ ਕਿੱਦਾਂ ਡਰਦਾ ਮੈਂ ਤੇਰੇ ਸਾਹਮਣੇ ਆ ਪਾਰਕ ਦੇ ਵਿੱਚ ਸਾਬਤ ਤੇਰੇ ਕੋਲ ਕੀ ਮਤਲਬ? ਹੈਲੋ ਮੈਂ ਤੇਰੇ ਬੰਦੇ ਨਾਲ ਗੱਲ ਕਰ ਰਿਹਾ ਬੜੀ ਬੇਜ਼ੁਬਾਨ ਔਰਤ ਆ ਤੂੰ ਉਹਦੇ ਨਾਲ ਮੈਨੂੰ ਗੱਲ ਕਰੇ ਇਹ ਕਿਹੜਾ ਟਰੈਕ ਰੱਖਣ ਦੇ ਕਿਹੜਾ ਟਰੈਕ ਸਜਿਆ ਨਹੀਂ ਤੂੰ ਉਹਦੇ ਨਾਲ ਸਜਿਆ ਨਹੀਂ ਮਰੇ ਤੂੰ ਅੰਦਰ ਤਾਂ ਤੁਸੀਂ ਇਦਾਂ ਪਏ ਉਹਨੇ ਜਾਂ ਜਨਮਾਂ ਦਾ ਸਾਥ ਆ ਤੇਰਾ ਕਿਹਦਾ ਜਨਮਾਂ ਦਾ ਸਾਥ ਮੈਂ ਕਿ ਜਾਨਵਰਾਂ ਦਾ ਸਾਥ ਨਹੀਂ ਮੇਰੀ ਗੱਲ ਉਹ ਛਾਪਰ ਨੂੰ ਮੁੱਠ ਲਵਾਈ ਹੁੰਦੀ ਬੋਲੀ ਨਾ ਹੁਣ ਮੈਂ ਤੈਨੂੰ ਕਹਿ ਦਿੱਤਾ ਘਰ ਗੱਲ ਅੱਲਾ ਮਾਫ ਕਰੇ ਵੇ ਤੇ ਸੇ ਤਵਾਇਆ ਕਰਦਾ ਓਏ ਚੀਗਮ ਦੇ ਪਟਾਕੇ ਮਾਰ ਮਾਰ ਕੇ ਜੰਗ ਜਿੱਤ ਲਈ ਹੁੰਦੀ ਹੈ ਬੇਟਾ ਜੁਗਤ ਪਤਾ ਕਰੇ ਤੇ ਫਿਰ ਪਤਾ ਸਮਝ ਤੇ ਆਵੇ ਨਾ ਕੋਈ ਇਹ ਇੱਕ ਸ਼ਰਟ 'ਚ ਪੂਰੀ ਫੈਮਿਲੀ ਆ ਗਈ ਹੁੰਦੀ ਤੁਸੀਂ ਨਹੀਂ ਬੋਲਣਾ ਵਿੱਚ ਤੁਸੀਂ ਗੱਲ ਕਰੋ ਭਾਈ ਇੰਜ ਕਰਕੇ ਸ਼ਰਟ ਥੋੜੀ ਵੱਡੀ ਹੋਵੇ ਤੇ ਆ ਸਕਦੀ ਕੱਲ ਤੰਦੂਰ ਵਾਲੇ ਕੋ ਛਿੱਤਰ ਖਾਂਦੇ ਆ ਉਹਦਾ ਤੰਦੂਰ ਟੇਢਾ ਕਰਕੇ ਸਿਗਰ ਲਾਉਣ ਉਹ ਸਾਰੀ ਉਹਦੀ ਤਾਤਾ ਤੋਂ ਦੱਸਿਆ ਤੇਰੀ ਗੱਲ ਤੇ ਸਿਰਫ ਤੇਰੀ ਬੇਗਮ ਨੇ ਹੱਸਣਾ ਅਸੀਂ ਨਹੀਂ ਹੱਸਣਾ ਭਾਈ ਉਹਦੇ ਬਰਾਤੀਏ ਵੀ ਹੱਸ ਰਹੇ ਸਾਰੇ ਉਹ ਤਾਂ ਉਸਤਾਦ ਜੀ ਵੈਰੀ ਗੁੱਡ ਹੈਗਾ ਇਸ ਪਾਸੇ ਪਰ ਤੁਹਾਡੇ ਤੇ ਵੀ ਦਾਦ ਆ ਮੈਂ ਕੀ ਕਰਾਂ ਕਿਹੜਾ ਸੌਦਾ ਲਈ ਫਿਰਨ ਡਏ ਤੁਸੀਂ ਓਏ ਵੈਗਨ ਦੀ ਫਰੰਟ ਸੀਟ ਤੇ ਬਹਿ ਗਿਆ ਆ ਹੁਣ ਸੁਣੀ ਅੱਛੀ ਹੋਣੀ ਤੇ 2 ਘੰਟੇ ਬਾਅਦ ਡਰਾਈਵਰ ਨੇ ਕਿਹਾ ਯਾਰ ਤੂੰ ਪਿੱਛੇ ਚੱਲ ਜਾ ਇਦਾਂ ਸ਼ਾਮ ਤੱਕ ਨਹੀਂ ਸਵਾਰੀ ਬੈਣੀ ਉਹਨੇ ਪਿੱਛੇ ਬਾਇਆ ਤੇ ਸਵਾਰੀ ਬੈਣੀ ਪੁੱਛ ਨਹੀਂ ਤੇ ਪੁੱਛ ਹਲੇ ਹੁਣ ਮੈਂ ਕੀ ਕਰਾਂ ਦੱਸ ਨਹੀਂ ਐ ਠੀਕ ਅੱਛੀ ਯਾਰ ਇਹ ਗੱਲ ਨੂੰ ਮੈਂ ਆਪ ਐਪਰੀਸ਼ੀਏਟ ਕਰਦਾ ਇਹ ਤਾਂ ਵਾਕਈ ਹੋਈ ਉਹ ਹੈ ਯਾਰ ਪੁੱਠਾ ਕੁੱਤਾ ਪਿਆ ਹੁੰਦਾ ਤੈਨੂੰ ਮੈਂ ਕਹਿੰਦਾ ਤੂੰ ਚੁੱਪ ਕਾਤੋਂ ਮੂਦਾ ਸੌਣਾ ਵਾ ਓਏ 2 ਕੁੱਤਿਆਂ ਦੇ ਉੱਤੇ ਰਬੜ ਚੜਾਈ ਹੁੰਦੀ ਉਹ ਫਰੀ ਯਾਰ ਤੂੰ ਓਏ ਨਾ ਕਰ ਪਤਾ ਕੀ ਕਿਸੇ ਪਾਸੇ ਪ੍ਰੋਗਰਾਮ ਦਾ ਸਿਰ ਮੂੰਹ ਤੇ ਬਟਨ ਦਿਓ ਕੀ ਜ਼ਾਪ ਪਾਇਆ ਤੁਸੀਂ ਸਾਹ ਲਿਓ ਨਾਂਦਾ ਤੇ ਨਿਗਾ ਹਾਂ ਕਬੂਤਰ ਗਿੱਲਾ ਕਰਕੇ ਮੂੰਹ ਤੇ ਫੇਰ ਪੁੱਛ ਨੂੰ ਨਹੀਂ ਜਾਨੀ ਸਾਹਿਬ ਪੱਥਰ ਦੇ ਹੋ ਗਏ ਹੋ ਪਤਾ ਕੀ ਗੱਲ ਪਤਾ ਕੀ ਇਮਲੀ ਮੁਕਾਬਲਾ ਕਰ ਐਦਾਂ ਦਾ ਇਧਰ ਓ ਯਾਰ ਉਸਤਾਦ ਇਹ ਕਿਹੜਾ ਮੁਕਾਬਲਾ ਕਬੂਤਰ ਚੁੱਕ ਕੇ ਪਸੀਨਾ ਸਾਫ਼ ਕਰਨ ਲੱਗ ਪਿਆ ਹਾਂ ਤੇ ਇਹ ਲੌਜੀਕ ਮੁਕਾਬਲਾ ਵਾ ਪਸੀਨਾ ਨਹੀਂ ਸਾਫ ਯਾਰ ਦਬੋਲ ਹੈ ਮੈਂ ਚੁੱਪਿਓ ਜੀ ਦੇਖ ਨਾ ਕਬੂਤਰ ਰੌਬ ਦੇ ਨਾਲ ਉਹਦੀ ਬੇਗਮ ਸ਼ਾਇਸਤਾ ਭਰਾਵਾ ਨਾ ਆਇਆ ਕਰ ਤੈਨੂੰ ਇੱਕ ਹੀ ਅਰਜ਼ ਕਰਾਂ ਭਰਾਵਾ ਨਹਾ ਲਾਂਗਾ ਯਾਰ ਮੈਂ ਜਿੱਦਣ ਤੇਰਾ ਜਨਾਜ਼ਾ ਹੋਣਾ ਮੈਂ ਹੀ ਨਹਾਉਣਾ ਸਭ ਤੋਂ ਪਹਿਲਾਂ ਤੈਨੂੰ ਵੀ ਨਹਾਉਣਾ ਮੈਂ ਆਪ ਵੀ ਨਹਾਉਣਾ ਵਾ ਮੈਨੂੰ ਪਤਾ ਤੂੰ ਗਰਮੀਆਂ ਮਸੀ ਕੱਟਣੀਆਂ ਤੂੰ ਉਦਣ ਵੀ ਨਹੀਂ ਅੱਲਾਹ ਪਾਕ ਦੀ ਬੜੀ ਰਹਿਮਤ ਆ ਸੁਬਹ ਸਿਰਫ ਉੱਠ ਕੇ ਇਹੀ ਕਹਿਣਾ ਯਾ ਅੱਲਾਹ ਬਚ ਗਿਆ ਬੜਾ ਹੌਸਲਾ ਤੇਰਾ ਸ਼ੀਸ਼ਾ ਦੇਖ ਕੇ ਆਪਣਿਆਂ ਨੂੰ ਤਾਕਤ ਚ ਲਿਆਉਣਾ ਮੇਰੇ ਨਾਲ ਕਸਮੇ ਜਦੋਂ ਉੱਠਦਾ ਇਹਦੀ ਘਰ ਦੀ ਕਹਿੰਦੀ ਪਾਣੀ ਆਂਦੇ ਆ ਜਦੋਂ ਉੱਠਦਾ ਹਾਲਾਂਕਿ ਇਹਨੇ ਪੁੱਛਿਆ ਵੀ ਨਹੀਂ ਹੁੰਦਾ ਫੇਰ ਵੀ ਕਹਿੰਦੀ ਨਹੀਂ ਬਾਈ ਪਾਣੀ ਆ ਨਹੀਂ ਭਾਈ ਮੈਂ ਭਾਈ ਕਰਾਂ ਚਲੋ ਆ ਤੇਰਾ ਆਪਣਾ ਨਾਲ ਜਾ ਪਿਆ ਜੀ ਗੁਜਰ ਗਿਆ ਜੱਸਿਆ ਇਹਨੂੰ ਕਹਿੰਦੀ ਉਹ ਪਾਣੀ ਆਂਦੇ ਆ ਫੇਰ ਵੀ ਨਹੀਂ ਬਣਾਉਂਦਾ ਇਹਨੂੰ ਪੁੱਛ ਇਹ ਵੀ ਜਦੋਂ ਸਵੇਰ ਸੁੱਤਾ ਉੱਠਦਾ ਵਾ ਤੇ ਇਹਦੇ ਅੰਮੀ ਅੱਬੂ ਸਿਰ ਤੇ ਖੜੇ ਹੋ ਕੇ ਇਹੀ ਗੱਲ ਕਰਨ ਦੇ ਚੱਲਦੇ ਨਾ ਸਾ ਅੱਛਾ ਤੇਰੀ ਗੱਲ ਸੁਣ ਤੂੰ ਮੇਰੀ ਗੱਲ ਮੈਨੂੰ ਵੀ ਟਰੈਕ ਬਿਮਾਰੀ ਦਾ ਚਲਾ ਲੈਂਦਾ ਉੱਤੇ ਤੂੰ 1 ਘੰਟਾ ਨਾ ਆਪਣੇ ਆਪ ਨੂੰ ਮਰਿਆ ਸਮਝ ਲਾ ਇਸੇ ਬਹਾਨੇ ਤੈਨੂੰ ਨਵਾ ਦੇਣਗੇ ਕੋਈ ਉਸ ਤੋਂ ਬਾਅਦ ਉੱਠ ਪਈ ਹਾਂ ਸਹੀ ਸਮਝ ਨਾ ਕੀ ਮਾਰੀ ਜਾ ਰਹੀ ਸਾਜੀ ਅਲਹਮਦੁਲਿਲਾ ਮੈਂ ਹੁਣ ਵੀ ਮੈਨੂੰ ਥੋੜੀ ਜਿਹੀ ਵੀ ਮੇਰੀ ਤਬੀਅਤ ਡਿਸਾਰਡ ਹੁੰਦੀ ਹੈ ਨਾ ਮੈਨੂੰ ਜ਼ਰਾ ਜਿੰਨਾ ਮਹਿਸੂਸ ਹੋਣ ਲੱਗ ਪਵੇ ਕਿ ਮੈਂ ਅੱਜ ਥੋੜਾ ਜਿਹਾ ਡਿਸਾਰਡ ਆ ਹਾਲਾਂਕਿ ਇਦਾਂ ਹੀ ਹੋਇਆ ਮੈਨੂੰ ਉਸੇ ਟਾਈਮ ਮੈਂ ਪਾਣੀ ਗਰਮ ਕੀਤਾ ਵਿੱਚ ਨਮਕ ਪਾ ਕੇ ਨਹਾਤਾ ਤਹਿਕੀਕਾਤ ਦੇ ਮੁਤਾਬਕ ਤੁਸੀਂ ਕਿਸੇ ਕੋਲੋਂ ਰਿਸਰਚ ਕਰਕੇ ਦੇਖ ਲਓ ਗਰਮ ਪਾਣੀ ਦੇ ਨਹਾਉਣ ਨਾਲ ਬੰਦੇ ਦੇ ਜਿਸਮ ਦੀ A to Z ਥਕਾਵਟ ਲੱਥ ਜਾਂਦੀ ਮੈਂ ਅੱਜ ਇੰਨੀਆਂ ਗਰਮੀਆਂ 'ਚ ਨਹੀਂ ਸਾਜੀ ਗਰਮੀਆਂ 'ਚ ਵੀ ਨਹੀਂ ਗਰਮੀਆਂ 'ਚ ਗਰਮ ਪਾਣੀ ਨਾਲ ਨਹਾਉਣਾ ਸੁਸਤੀ ਪੈਂਦੀ ਉਹ ਨਹੀਂ ਸਰ ਗਰਮੀਆਂ 'ਚ ਵੀ ਇਦਾਂ ਇਹ ਗਰਮੀਆਂ ਦਾ ਅਸਲ 'ਚ ਫਾਰਮੂਲਾ ਹੈ ਹੀ ਗਰਮੀਆਂ ਦਾ ਤੁਹਾਡੇ ਖੂਨ ਦੀ ਗਰਦਸ਼ ਤੇਜ਼ ਹੁੰਦੀ ਉਹ ਯਾਰ ਗਰਮੀਆਂ 'ਚ ਪਾਣੀ ਠੰਡਾ ਜਿਹੜਾ ਜੈਨੂਇਨ ਕੁਦਰਤੀ ਜਿਹੜਾ ਅੱਲਾ ਨੇ ਨਿਜ਼ਾਮ ਰੱਖਿਆ ਨਾ ਜ਼ਮੀਨੀ ਪਾਣੀ ਦਾ ਹਾਂਜੀ ਉਹ ਸਰਦੀਆਂ ਨੂੰ ਨਿੱਘਾ ਹੁੰਦਾ ਹਾਂਜੀ ਤੇ ਗਰਮੀਆਂ ਨੂੰ ਉਹ ਉਸ ਟੈਪ ਦਾ ਹੁੰਦਾ ਜਿਸ ਟੈਪ ਦੀ ਬਾਡੀ ਨੂੰ ਜ਼ਰੂਰਤ ਹੁੰਦੀ ਜਦੋਂ ਇਨਸਾਨ ਵਿੱਚ ਆਪਣੀਆਂ ਮਿਲਾਵਟਾਂ ਸ਼ੁਰੂ ਕਰ ਦਿੰਦਾ ਨਾ ਗੀਜ਼ਰ ਲਵਾ ਲਿਆ ਹੁਣ ਜਿਨ੍ਹਾਂ ਦੇ ਘਰੇ ਗੀਜ਼ਰ ਲੱਗਾ ਵਾ ਸਰ ਮੈਂ ਇੱਕ ਮਿੰਟ ਮੈਂ ਵੀ ਪੜਿਆ ਲਿਖਿਆ ਮੇਰੀ ਗੱਲ ਮੁੱਕੀ ਹੈ ਜਿਨ੍ਹਾਂ ਦੇ ਘਰੇ ਗੀਜ਼ਰ ਲੱਗਾ ਵਾ ਗੀਜ਼ਰ ਦੀ ਇੱਕ ਵੋਲੀਅਮ ਆ ਕਿ ਇੱਥੇ ਤੱਕ ਤੁਸੀਂ ਨਹਾ ਸਕਦੇ ਅਸੀਂ ਕਿਸ ਟਾਈਮ ਪਾਣੀ ਜ਼ਿਆਦਾ ਗਰਮ ਹੁੰਦਾ ਉਹਦੇ ਨਾਲ ਉਹ ਪਤਾ ਕਿੰਨਾ ਨੁਕਸਾਨ ਆ ਸਾਨੂੰ ਉਹਦਾ ਵੋਲੀਅਮ ਨਹੀਂ ਮੈਨੇਜ ਕਰਨਾ ਆਉਂਦਾ ਫਿਰ ਰਾਤ ਨੂੰ ਟੈਂਕੀ ਰਾਤ ਨੂੰ ਲਾਹੌਰ ਦੇ ਵਿੱਚ ਜਿਹੜੀ ਮੋਟਰ ਹੈ ਨਾ ਲਾਹੌਰ ਦੀਆਂ ਫੈਸਲਾਬਾਦ ਜਿਹੜਾ ਜ਼ਮੀਨੀ ਪਾਣੀ ਹੈ ਤਾਂ ਜੀ ਭਾਫ ਨਿਕਲ ਰਹੀ ਹੁੰਦੀ ਬਾਹਰ ਧੁੰਦ ਪੈ ਰਹੀ ਹੁੰਦੀ ਪਾਣੀ 'ਚੋਂ ਭਾਫ ਨਿਕਲ ਰਹੀ ਹੁੰਦੀ ਉਹ ਜੈਨੂਇਨ ਨਹਾਉਣ ਵਾਲਾ ਪਾਣੀ ਹੁੰਦਾ ਮਿਲੋਡ ਅੱਛਾ ਤੁਸੀਂ ਗਰਮ ਪਾਣੀ ਦੀ ਬੜੀ ਅੱਛੀ ਗੱਲ ਕੀਤੀ ਉਹਨੇ ਨਹਾਉਣਾ ਵਾਲਾ ਬੰਦਾ ਵੈਸੇ ਇਹ ਤੁਸੀਂ ਮੈਨੂੰ ਦੱਸੋ ਗਰਮ ਪਾਣੀ ਚੋਂ ਧੂਆਂ ਨਿਕਲਦਾ ਹੁੰਦਾ ਠੰਡੇ ਚੋਂ ਨਹੀਂ ਨਿਕਲਦਾ ਇਹ ਬੰਦੇ ਨੂੰ ਠੰਡੇ ਨਾਲ ਨਵਾਓ ਨਾ ਧੂਆਂ ਨਿਕਲੇ ਨਵਾਓ ਜਦੋਂ ਮਰਜ਼ੀ ਚੈੱਕ ਕਰ ਜ਼ਿਆਦਾ ਠੰਡੇ ਚੋਂ ਵੀ ਨਿਕਲਦਾ ਹੁੰਦਾ ਨਹੀਂ ਉਹ ਪਾਣੀ ਚੋਂ ਨਹੀਂ ਨਿਕਲਦਾ ਉਹ ਇਹ ਚੋਂ ਧੂਆਂ ਨਿਕਲਦਾ ਹਾਂਜੀ ਯਾਰ ਬੋਲੀ ਨਾ ਨੈਸਲੇ ਦਾ ਖੱਟਾ ਹੁੰਦਾ ਤੂੰ ਗੱਲ ਕਰੀ ਯਾਰ ਗਰਮ ਸਲੰਸਰ ਤੇ ਪਾਣੀ ਪਏ ਉਹ ਚੋਂ ਨਿਕਲਦਾ ਨਾ ਉਦਾਂ ਹੀ ਜਿਸ ਇਲਾਕੇ 'ਚ ਉਧਰ ਪਾਣੀ ਹੈ ਹੀ ਨਹੀਂ ਉਧਰ ਬੋਤਲ ਹਲੇ ਵੀ 7-8 ਜਿਸ ਇਲਾਕੇ 'ਚ ਉੱਥੇ ਨੰਗੇ ਫਿਰਦੇ ਸਾਰੇ ਮੈਨੂੰ ਦੱਸ ਦਿਓ ਕਿਹੜਾ ਤੁਹਾਡਾ ਡੀਸੈਂਟ ਇਲਾਕਾ ਮਨਾ ਵੀ ਕੀਤਾ ਕਿ ਤੂੰ ਮਗਰ ਨਾ ਲੱਗਿਆ ਮੈਨੂੰ ਦੱਸੋ ਕਿ ਤੁਹਾਡਾ ਕਿਹੜਾ ਡੀਸੈਂਟ ਇਲਾਕਾ ਵਾ ਤੁਹਾਡੇ ਬੂਹੇ ਮੋਰੇ ਅੱਲਾ ਮਾਫੀ ਦੇਵੇ ਹਾਲੇ ਵੀ ਪੂਰੇ ਮੁਹੱਲੇ ਦਾ ਕੂੜਾ ਪਿਆ ਵਾ ਤੁਸੀਂ ਕਿਹੜੇ ਡੀਸੈਂਟ ਇਲਾਕੇ 'ਚ ਮੈਨੂੰ ਦੱਸੋ ਤਾਂ ਸਹੀ ਬਿਲਕੁਲ ਵਾਸ਼ਰੂਮ ਦੇ ਨਾਲ ਤੁਹਾਡਾ ਚੁੱਲ੍ਹਾ ਵਾ ਕਿਹੜੇ ਉਹ ਭਲਾ ਕੀ ਕਰ ਰਿਹਾ ਤੂੰ ਗੌਰ ਨਹੀਂ ਕਰ ਰਿਹਾ ਇਹ ਗੱਲ ਕਰਦਾ ਤਾਂ ਕਹਿੰਦਾ ਬਸ ਕਰ ਦਿਓ ਬਸ ਤੂੰ ਉਹਦੇ ਤੇ ਗੌਰ
ਨਹੀਂ ਕਰ ਰਿਹਾ। ਉਹ ਕਹਿੰਦਾ ਬਸ ਕਰ ਤੇ ਤੁਹਾਡੇ ਬੱਲੇ ਪੂਰੇ ਮਹੱਲੇ ਦਾ ਉਹ ਕੂੜਾ ਵਾ ਤੇ ਉਹ ਨਾਲ ਕਹਿੰਦਾ ਬਸ ਕਰ ਦਿਓ। ਉਹ ਨਾਲ ਸਿਰਫ ਉਹ ਹਮਨਵਾ ਟੈਪ ਹੋਇਆ ਬਸ ਦਾ। ਉਹਦੀ ਕਬਰ ਅਸੀਂ ਖੋਲੀ ਹੈ ਨਾ, ਅੱਗੋਂ ਮਿੱਟੀ ਹੋ ਗਿਆ। ਖੋਲੋ ਸਾਡੇ ਉਹ ਕੁੱਕਰ ਦੋ ਲੜਾਂ ਦੇ, ਉਹ ਇੱਕ ਕਿਤੇ ਸਹੀ ਨਸੀ ਲੜਨ ਦਿਆ, ਉਹ ਪਾਣੀ ਦੀਆਂ ਕਰੋਲੀਆਂ ਮਾਰਦੇ ਉਹਦੀ ਸੀਰੀ ਤੇ। ਉਹ ਬੰਦਾ ਮਾਰਨ ਦੇ, ਇਹ ਵੇਖ ਕੇ ਉਹਨੂੰ ਕਹੀ ਜਾਵੇ ਏਦਾਂ ਦੇ ਤੁਸੀਂ ਕੁੱਕਰ ਮਾਰ ਲੈਣਾ ਵਾ। ਸਹੀ ਗੱਲ ਹੈ ਯਾਰ। ਕੁੱਕਰ ਯਾਰ ਇੱਕ ਮਿੰਟ, ਓਏ ਖੀਰੇ ਨੂੰ ਜ਼ਿਪ ਲਵਾਈ ਹੁੰਦੀ, ਚੁੱਪ ਕਰਕੇ ਤੂੰ ਸਿਰਫ ਗੱਲ ਸੁਣਨੀ ਹੁੰਦੀ ਤੇਰੀ ਮਿਹਰਬਾਨੀ। ਸੁਣ ਲੈਣੇ ਕੈਸਾ ਬੰਦ ਗੋਭੀ ਵਰਗਾ ਸਿਰਾ ਤੇਰਾ, ਕਿਸੇ ਹੋਰ ਨੂੰ ਵੀ ਗੱਲ ਕਰਨ ਤੇ ਰੋਜ਼ ਹੀ ਗੱਲ ਸਮਝ ਆਉਣ ਡਈ। ਤੇਰੇ ਵਰਗੇ ਬੰਦੇ ਨੂੰ ਪਲਾਸਟਿਕ ਦੇ ਦਰਖਤ ਤੋਂ ਵੀ ਜਿੰਨ ਚੰਬੜ ਜਾਂਦੇ। ਗੱਲ ਕਰ ਤੂੰ ਤੇਰੇ ਵਰਗੇ ਬੰਦੇ ਨੂੰ ਸਿਰਫ ਬੰਦੇ ਹੀ ਚੁੰਬੜਦੇ ਆ ਯਾਰ। ਮੈਂ ਤੈਨੂੰ ਮਨਾ ਕੀਤਾ ਨਾ ਚੁੱਪ ਕਰਕੇ ਬਹਿ ਜਾ। ਤੇਰੇ ਵਰਗਾ ਬੰਦਾ ਚੁੱਪ ਕਰ ਤੋ ਕਰਕੇ ਮੈਂ ਸੌਣ ਲੱਗਾ ਤੂੰ ਤੇਰੀ ਬੈਠਕ ਚ ਮੈਂ ਲੋਕੀ ਬੁਰਸ਼ ਕਰਦੇ ਆ। ਚੁੱਪ ਕਰਕੇ ਬਹਿ ਜਾ ਵੀ ਤੂੰ ਸਦਮੇ ਵਾਲੀਆਂ ਜੁਗਤਾਂ ਸੁਣਨੀਆਂ ਉਹਦੇ ਕੋਲੋਂ। ਚੱਲ ਟੀਵੀ ਬਰੀਜ਼ ਮਰੇ ਇੰਨਾ ਪਤਲਾ ਨਿਆਣਾ ਕੈਸਾ ਸ਼ੌਪਰ ਵਰਗਾ ਨਿਆਣਾ ਵਾ। ਏਦਾਂ ਦਾ ਬੰਦਾ ਜਾ ਕੇ ਕਹੇ ਨਾ ਤਮਾਕੂ ਵਾਲਾ ਪਾਨ ਲੈ ਦਿਓ, ਕਹਿੰਦਾ ਮਿੱਠਾ ਲੈ ਯਾਰ ਪਏ ਤੇਰੇ ਮੂੰਹ 'ਚ ਜਾ ਕੇ ਤਮਾਕੂ ਵਾਲਾ ਹੋ ਜਾਣਾ। ਹੋ ਜਾਣਾ ਵਾ ਹੋ ਸਕਦਾ। ਕਿਤੇ ਇੱਕ ਪੂਰ ਨੂੰ ਤੰਗਬਾਜ਼ੀ ਚ ਫੜਿਆ ਗਿਆ, ਪੁਲਿਸ ਲੈ ਗਈ। ਪਹਿਲਾ ਛਿੱਤਰ ਮਾਰਿਆ ਵਾ, 5 ਮਿੰਟ ਨਹੀਂ ਲੱਭਾ, ਛਿੱਤਰ ਦੇ ਨਾਲ ਚੁੰਬੜਿਆ ਸੀ। ਉਹ ਐਕਸੀਡੈਂਟ ਮਾਰ ਕੇ ਕਹਿੰਦਾ ਕਿੱਥੇ ਗਿਆ। ਪੁਲਿਸ ਵਾਲੇ ਲੱਭਣ ਡਿਆ। ਤੇ ਇਹਨੂੰ ਕਿੱਡਾ ਤੇਜ਼ ਬਣਦਾ। ਛੋਟਾ ਟੱਡੂ ਹੁੰਦਾ ਉਸਤਾਦ ਜੀ। ਇਹਨੂੰ ਫਾਂਸੀ ਹੋ ਗਈ। ਜੱਜ ਨੇ ਪੁੱਛਿਆ ਤੇਰੀ ਆਖਰੀ ਖੁਆਇਸ਼ ਕੀ ਆ? ਕਹਿੰਦਾ ਜੀ ਲੱਤਾਂ ਵਾਲੀ ਸਾਈਡ ਤੋਂ ਫਾਂਸੀ ਦਿਓ। ਕਿਉਂ? ਪੁੱਠਾ ਲਮਕਾ ਦੇ ਪੇਟੇ ਮੂੰਹ ਤੇਰਾ ਮਰਨ ਦੇ ਚਾਂਸ ਲੱਭਣ ਠੀਕ ਕਰਨ ਦੇ। ਇਹਨੇ ਵੀ ਗੁੱਡੀ ਚੜਾਈ ਭਾਈ, ਗੁੱਡੀ ਚੜਾਈ ਨੇ 2 ਲੱਛੇ ਮਾਰੇ ਏਦਾਂ, ਇੰਨੀ ਉਂਗਲ ਚਿੱਟੀ ਹੋ ਗਈ, ਬਾਕੀ ਸਾਰਾ ਜਿਸਮ ਉਹਦੀ ਵਜ੍ਹਾ ਉਹ ਮੈਲ ਲੱਥ ਗਈ ਨਾ ਏਦਾਂ ਜਦੋਂ ਮਾਰ। ਹਾਂਜੀ ਉਂਗਲੀ। ਅੱਛਾ ਉਸਤਾਦ ਨਹੀਂ ਏਦਾਂ ਨਹੀਂ ਚਾਹ ਰੱਖੀ ਉੱਤੇ। ਉਹ ਮੈਂ ਹੀ ਰੱਖਣੀ ਆ ਤੇ ਕਿਸੇ ਬਾਕੀ ਸਾਰੇ ਟੁੰਡੇ ਆ। ਇੱਕ ਪੂਰ ਨੂੰ ਵੇਖ ਕੇ ਕਹੀ ਜਾਵੇ ਇਹ ਆਰਮੀ ਦਫ਼ਤਰ ਕਿੰਨਾ ਨੇ ਬਣਾਇਆ। ਇਹਨੂੰ ਵੇਖ ਕੇ ਪੂਰ ਆ ਜਿਹੜੇ ਨਾਲ ਕਹਿੰਦਾ ਆਰਮੀ ਦਫ਼ਤਰ। ਦੁਕਾਨ ਤੇ ਜਾ ਕੇ ਕਹਿੰਦਾ ਬਰਾਊਨ ਤੇਰੀ ਬੁੱਢੀ ਖਿਲ ਜਾਂਦੀ ਤੇਰੀ ਗੱਲ ਤੇ। ਮੈਂ ਤਾਂ ਹੈਰਾਨ ਇਸ ਗੱਲ ਤੋਂ। ਅੱਛਾ ਹਾਂਜੀ। ਦੁਕਾਨ ਤੇ ਜਾ ਕੇ ਕਹਿੰਦਾ ਬਰਾਊਨ ਸ਼ੂਗਰ ਦੇਈ, ਉਹਨੇ ਕਹਿੰਦਾ ਵਾਈਟ ਲਾਈ ਆਪੇ ਬਰਾਊਨ ਹੋ ਜਾਣੀ। ਇਹੀ ਕੁਝ ਇੱਕ ਬੰਦੇ ਨੇ ਨੈਸਲੇ ਦੀ 1/2 ਲੀਟਰ ਪਾਣੀ ਦੀ ਬੋਤਲ ਫੜੀ ਤੇ ਦੂਰੋਂ ਵੇਖ ਕੇ ਆਪਣੇ ਦੋਸਤਾਂ ਨੂੰ ਕਹੀ ਉਹ ਬੰਦਾ ਪਿਸਟਲ ਖਰਨ ਦਿਆ। ਕਿਉਂ ਇਹਦਾ ਦੱਸਣਾ ਹੀ ਚਾਹ ਰਿਹਾ। ਮਾਫੀ ਦੇਵੇ ਜਾ ਤੂੰ ਦੱਸਣਾ ਹੀ ਚਾਹ ਰਿਹਾ ਕਿ ਪਾਣੀ ਤੋਂ ਇੰਨਾ ਡਰਦਾ। ਇਹ ਦੱਸਣਾ ਚਾਹ ਰਿਹਾ। ਇਹ ਨਹੀਂ ਕਿਹਾ ਹੋਇਆ ਕੋਈ ਨਹੀਂ ਦੇਰ ਆ ਜਿਹੜੀ ਉਹ ਗੱਲ ਕਰਦਾ ਨਾ ਸਾਂ ਨਿਕਲਦੀ ਉਹ ਵਾਲੀ। ਇਹ ਇੰਨੇ ਉਹ ਕਰ ਲਈ ਉਹਨੇ। ਉਹ ਨਹੀਂ ਉਹਦੀ ਗੱਲ ਨਹੀਂ ਕਰ ਲਈ ਆ। ਹੈਲੋ ਇੱਕ ਬੰਦੇ ਨੇ ਇਹਨੂੰ ਜ਼ਹਿਰ ਦਿੱਤੀ, ਮਰਿਆ ਨਹੀਂ, ਇਹਦੀ ਧੌਣ ਪਿੱਛੇ ਨੂੰ ਹੋ ਗਈ। ਚੱਲ ਯਾਰ ਚੱਲ ਲੈਪਟਾਪ ਕਰੀ ਜਾ ਇਲਾਕੇ ਆਪਣੇ ਦੇ ਹਿਸਾਬ ਨਾਲ ਗੱਲ ਕਰਨਾ। ਤੂੰ ਉਦਾਂ ਤੂੰ ਆਪਣੇ ਇਲਾਕੇ ਦੇ ਸਾਡੇ ਡਿਫੈਂਸ ਦੇ ਹਿਸਾਬ ਨਾਲ ਕਰ ਲੈ। ਡਿਫੈਂਸ ਲਾਈਆ ਬਾਰ ਯੂ ਫਰੋਮ ਅਮਰੀਕਾ। ਮਿਲੋਡ ਮੇਰੇ ਕਲਾਇੰਟ ਨੂੰ ਨਾ ਗੱਲ ਕਰਨ ਦਾ ਮੌਕਾ ਦਿੱਤਾ ਜਾਵੇ। ਬਹੁਤ ਸਾਰੇ ਜਿਹੜੇ ਐਵੀਡੈਂਸ ਇਹਨਾਂ ਨੂੰ ਪੇਸ਼ ਕਰੇ। ਹਾਲੇ ਗੱਲ ਕਰਨ ਦਾ ਮੌਕਾ ਉਹਨੂੰ ਦੇਣਾ ਵਾ, ਹੁਣ ਤਾਂ ਸਾਨੂੰ ਨਿਕਲਣ ਦਾ ਮੌਕਾ ਦਿਓ। ਇੰਨੀਆਂ ਸੁਣ ਲਈਆਂ ਅਸੀਂ, ਏਡੀਆਂ ਜੁਗਤਾਂ। ਅੱਲਾ ਮਾਫੀ ਦੇਵੇ। ਸ਼ੂਗਰ ਦੇ ਮਰੀਜ਼ਾਂ ਲਈ ਰੱਖ ਲੈ ਇਹਨੂੰ। ਇੰਨਾ ਕ ਦਹੀਂ ਪਾ ਕੇ ਮੂੰਹ 'ਚ ਤੇ ਪੰਜਾ ਫੇਰਨ ਦਿਆ, ਕਹਿੰਦਾ ਯਾਰ ਬੁਰਸ਼ ਨਹੀਂ। ਕਿਹੜਾ ਪੰਜਾ? ਮੁਰਗੇ ਦਾ ਉਹਦੇ ਨਾਲ ਮੂੰਹ ਸਾਫ਼ ਕਰ। ਨਹੀਂ ਕਹਿੰਦਾ ਇੰਨਾ ਕਿ ਦਹੀਂ ਪਾ ਕੇ ਮੁਰਗੀ ਦਾ ਪੰਜਾ ਫੇਰ। ਨਾ ਯਾਰ ਮੇਰਾ ਬਣਾਣਾ ਆ। ਉਹ ਸਬਜ਼ੀ ਵਾਲੇ ਨੇ ਇਹਦੇ ਬੂਹੇ ਅੱਗੇ ਆਣ ਕੇ ਆਪਣੀ ਸਬਜ਼ੀ ਨੂੰ ਪਾਣੀ ਲਾਇਆ, ਉਹਦੇ ਨਾਲ ਲੜ ਪਿਆ। ਕਹਿੰਦਾ ਮੈਂ ਮੰਡੀ ਬਣਾਈ, ਅੱਗੇ ਪਿੱਛੇ ਸਾਡੇ ਘਰ ਤੇ ਹਮਲਾ ਕਰਨ। ਹਾਂਜੀ ਇਹ ਇੰਨਾ ਕਮਜ਼ੋਰ ਆ, ਘਰ ਦੇ ਕਿਤੇ ਅਚਾਨਕ ਛੱਡ ਗਏ ਇਹਨੂੰ ਘਰ ਤੇ ਮੰਜੀ ਤੇ ਇੰਜ ਕਰ। ਗੱਲ ਸੁਣ, ਐ ਨਹੀਂ ਗੱਲ ਕਰੇ ਦੀ ਸੁਣ। ਹਾਂ ਨਹੀਂ ਰਹਿਣ ਦਿਓ, ਜੁਗਤ ਵਾਲਾ ਸ਼ੋਅ ਕਰਾਂਗਾ ਨਾ। ਮੋਚਾ ਆਪਣੀਆਂ ਗੱਲਾਂ ਕਰ ਲਓ ਇੱਥੇ ਜ਼ਰੂਰ। ਇੰਨਾ ਕਮਜ਼ੋਰ ਆ, ਘਰੋਂ ਬਾਹਰ ਨਿਕਲਿਆ ਤੇ ਖੂਨੋਂ ਖੂਨ ਹੋਇਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਮੇਰੇ ਤੋਂ ਪੁੱਛੋ ਬਗੈਰ ਹੀ ਉਹਨਾਂ ਨੇ ਪੱਖਾਂ ਫੇਰਵਾਂ ਕਰਤਾ। ਮੇਰਾ ਖੂਨ ਕੱਢਾ ਹੋ ਗਿਆ। ਘਰ ਦੇ ਕਿਤੇ ਵਿਆਹ ਤੇ ਚਲੇ ਗਏ ਤੇ ਮੰਜੀ ਤੇ ਲੰਮੇ ਪਾ ਗਏ ਇਹਨੂੰ। ਛੱਡ ਘਰ ਚ ਉਹ ਸ਼ਾਦੀ ਤੇ ਜਾਣਾ ਸੀ, ਉਹਨਾਂ ਨੂੰ ਬਿਮਾਰ ਬੰਦਾ ਕਿੱਥੇ ਨਾਲ ਲਈ ਫਿਰਨ। ਉਹਨਾਂ ਨੇ ਫੰਕਸ਼ਨ ਵੀ ਤਾਂ ਦੇਖਣੇ ਨਾ। ਇੰਜ ਕਰਕੇ ਵਿਹੜੇ 'ਚ ਸੁੱਤਾ ਤਾਂ ਬਿੱਲੀ ਆ ਗਈ ਤੇ ਹੁਣ ਬਿੱਲੀ ਨੂੰ ਇਹਨੇ ਕਰਨਾ ਸੀ ਤੇ ਇਹ ਇੰਜ ਕਰਕੇ ਧੌਣ ਤਾਂ ਚੁੱਕੀ ਤੇ ਬਿੱਲੀ ਇਹਨੂੰ ਕਰਕੇ ਤੇ ਕਰਦਾ। ਅੱਜ ਗੱਲਾਂ ਅੱਛੀਆਂ ਕਰਨ, ਜ਼ਬਾਨ ਨਾਲ ਛੋਟੀ ਜਿਹੀ ਜੁੱਤੀ ਮਾਰ ਲੈ, ਨਜ਼ਰ ਲੱਗ ਜੂਗੀ। ਕੌਂਸਲਰ ਨਾਲ ਲੜਨ ਦਿਆ ਭਾਈ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਹਨੇ ਉਹ ਮੇਰੇ ਚੌਕ 'ਚ ਨਲਕਾ ਲਵਾਇਆ। ਪਾਣੀ ਵਾਲਾ ਪਾਣੀ ਉਹ ਪਾਣੀ ਵਾਲੇ ਉਹਦਾ ਇੱਥੇ ਹੀ ਸੂਈ ਫਸ ਗਈ। ਉਹ ਪਾਣੀ ਤੇ ਹੀ ਆ ਭਾਈ। 3-4 ਲਾਲ ਭੱਬੂ ਇਕੱਠੇ ਦੇ ਲਾ ਰਹੇ ਤੇ ਫੋਨ ਕਰਤਾ, ਕਹਿੰਦਾ ਪਤਾ ਕੋਈ ਨਹੀਂ, ਉਹ 3 ਆ, ਮੈਂ ਇਕੱਲਾ ਵਾਂ, ਕੰਮ ਬਹੁਤ ਜ਼ਿਆਦਾ ਭੱਖ ਜਾਣਾ। ਯਕੀਨ ਕਰ ਇੰਨਾ ਮਾੜਾ। ਗਰਮੀ ਨੂੰ ਜਾ ਕੇ ਲੜਨ ਆਉਂਦਾ, ਉਹ ਪੀੜਾ ਜਿਹਾ ਹੁੰਦਾ ਨਾ ਤੇ ਇੰਨਾ ਬਿਮਾਰ ਵਾ ਤੇ ਇੰਨਾ ਬਿਮਾਰ ਰਹਿੰਦਾ, ਉਹਨੂੰ ਕਹੀ ਜਾਵੇ ਟੈਕਸੀ। ਯਾਰ ਹੈਲੋ ਕਿਨੂੰ ਭੂਰ ਵੀ ਪੀੜਾ ਜਿਹਾ ਫਿਰਦਾ ਹੁੰਦਾ।
ਇੰਨਾ ਬਿਮਾਰ ਆ। ਯਾਰ ਇਹ ਗੱਲ ਅੱਛੀ ਐਡਾ ਮਾੜਾ ਨੂੰ ਕਹੀ ਹੋਇਆ ਨਾ ਟੈਕਸੀ ਦੱਸ ਯਾਰ ਤੇਜ਼। ਆਹੋ ਅੱਛਾ ਉਹ ਠਹਿਰ ਜਾ ਕੋਣ ਹਮਾਮ ਤੇ ਗਿਆ ਉਹਨੂੰ ਠਹਿਰ ਕੀ ਜਾ ਯਾਰ, ਮੈਂ ਸਾਈਕਲ ਦੇ ਵਿੱਚ ਵੱਜਣ ਲੱਗਾ ਹਮਾਮ ਤੇ ਤੇਰੇ। ਜਾ ਕੇ ਕਹਿੰਦਾ ਹੈ ਉਹਨੂੰ ਤੂੰ ਮੈਂ ਜੁਗਤ ਕਰਨ ਲੱਗਦਾ, ਠਹਿਰ ਜਾ ਯਾਰ ਜ਼ਰਾ। ਨਹੀਂ ਯਾਰ ਉਹਨੂੰ ਵੀ ਕਰਨ ਦੇ ਠਹਿਰ ਜਾ। ਕਿਹੜਾ ਤੂੰ ਰੋਟੀ ਦਾ ਡੱਬਾ ਉਹਦੀ ਮਾਂ ਮਾਲੀ ਕਰ ਲੈਂਦੇ। ਚੱਲ ਮਾਂ ਮਾਲੀ ਕਰ। ਹਮਾਮ ਤੇ ਜਾ ਕਹਿੰਦਾ ਮੇਰੇ ਵਾਲਾ ਸਟੇਜ ਲਾ। ਓਕੇ ਠੀਕ ਹੈ ਚੱਲ ਤੂੰ ਆਪਣੀ ਕਰ। ਅੱਛਾ ਗੱਲ ਹੁਣ ਗੱਲ ਕਰ, ਦੋਵਾਂ ਪਾਸੇ ਦਾਤਰੀ ਹੁੰਦੀ। ਚੱਲ ਐਡਾ ਮਾੜਾ। ਯਾਰ ਇੱਕ ਮਿੰਟ ਯਾਰ ਠਹਿਰ ਜਾ। ਨਹੀਂ ਬੇਟਾ ਇਧਰੋਂ ਮਿਲੋਡ ਮੇਰੇ ਕਲਾਇੰਟ ਮਿਲੋਟ ਨਹੀਂ ਠਹਿਰ ਜਾ। ਮਿਲੋਡ ਚਲੋ ਬੱਚਾ ਲੜਨ ਆਇਆ ਤੇ ਉਹਨੂੰ ਕਹੀ ਜਾਣਿਆ ਮੇਰੇ ਵਾਂਗੂ ਬਾਹਾਂ ਟੋਂਕੇ ਆ। ਆਹੋ। ਇੰਨਾ ਮਾੜਾ ਮਰੇ। ਇੰਨਾ ਮਾੜਾ ਵਾ, ਮਾੜਿਆਂ ਚ ਦੂਸ਼ ਹੋਇਆ। ਹਾਂ ਇੰਨਾ ਮਾੜਾ ਵਾ ਮੈਂ ਟਿਸ਼ੂ ਦੀ ਬੁੱਕਲ ਮਾਰਨੀ। ਓਕੇ ਚਲੋ ਜੀ ਚਲੋ। ਉਹਦੀ ਗੱਲ ਲੈ ਇੱਕ ਰਹਿੰਦੀ ਮੰਮੀ ਮਾਰੇ ਤੇ ਹੀ ਆ, ਹੁਣ ਆਪਾਂ ਨਹਾਣ ਨੂੰ ਚਲੋ ਕੋਈ ਗੱਲ ਉਹ ਲਾਈ ਵਾਲੀ ਪਹਿਲੋਂ ਚਲੋ ਕੋਈ ਗੱਲ ਚਲੋ ਉਹ ਭੁੱਲ ਗਈ ਹੈ ਮੈਨੂੰ। ਚਲੋ ਯਾਰ ਚਲੋ ਤੋਂ ਬਾਅਦ ਬਸ ਯਾਰ ਇਹ ਕੀ ਗੱਲ ਹੋਈ ਭਲਾ? ਯਾਰ ਮੈਂ ਆਪਣੇ ਕਲਾਇੰਟ ਨੂੰ ਤੂੰ ਵੀ ਤਾਂ ਕੋਈ ਗੱਲ ਕਰ। ਕਲਾਇੰਟ ਕੀ ਤੂੰ ਘਰੋਂ ਬੈਠਾ ਨਹੀਂ ਟੀ ਟਾਈਮ 'ਚ? ਤੂੰ ਕੋਈ ਗੱਲ ਕਰ। ਤੂੰ ਉੱਤੇ ਕੋ ਪਾਈ ਜਾ ਰਿਹਾ? ਉਸਤਾਦ ਜੀ ਮੈਂ ਕੀਤੀਆਂ ਜਦੋਂ ਲੋੜ ਪੈਂਦੀ ਹੁਣ ਉਹ ਨਹੀਂ ਤੁਸੀਂ ਚੱਲ ਰਿਹਾ, ਮੇਰੀ ਤੂੰ ਗੱਲ ਚੱਲ। ਦੋ ਵਾਰੀ ਕੱਟ ਨਹੀਂ ਦਿੱਤੀ। ਤੂੰ ਉਹਦੇ ਤੇ ਕੋ ਸਾਰਾ ਭਾਰ ਮੈਂ ਰੱਖਿਆ। ਉਹਨੂੰ ਜੁਗਤ ਕਰ ਲੱਗਾ ਕਰ ਹਾਂ ਕਰ ਯਾਰ ਜੁਗਤ। ਕਰ ਜੁਗਤ। ਕੋਣੀ ਨਾ ਬੂਆ ਖੜਕਾਇਆ ਬਸ ਕਰ ਦੇ। ਕੌਣ ਹੀ ਨਾ ਬੂਹਾ ਖੜਕਾਇਆ ਹੁੰਦਾ ਵਾ। ਧੌਣ ਨਾਲ ਬੈਠਦਾ ਬੂਹਾ ਬੰਦ ਕੀਤਾ ਹੁੰਦਾ। ਆ ਲੈ ਬਸ ਇਦਾਂ ਦੇ ਫਿਰ ਇਦਾਂ ਹਾਂ ਲੱਤ ਨਾਲ ਬਾਰੀ ਬੰਦ ਕੀਤੀ ਹੁੰਦੀ। ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ। ਉਹ ਟਾਰਜ਼ਨ ਕਰੇਗਾ ਜੁਗਤ ਕੋਈ। ਹਾਂ ਬੇਲਚੇ ਨੂੰ ਨਾਨੀ ਠਾਈ ਹੁੰਦੀ ਵਾ। ਹਾਂ ਠੀਕ ਹੈ ਚਲੋ ਕੋਈ ਗੱਲ ਤੁਸੀਂ ਵੀ ਨਹੀਂ। ਬੇਲ ਚ ਨਾ ਦਾਦੇ ਦਾ ਪਾਸਾ ਨਹੀਂ ਤੂੰ ਬੇਲਚਾ ਉਹਦਾ ਛੱਡ ਦੇ। ਤੂੰ ਉਹਦਾ ਬੇਲਚਾ ਫੜ ਤੂੰ ਲੈਣਾ। ਏਦਾਂ ਕਰਨਾ, ਰੰਬੇ ਨਾਲ ਫੁੱਫੋ ਜਗਾਈ ਹੁੰਦੀ ਇਹ ਗੱਲ। ਨਹੀਂ ਇਹ ਤਾਂ ਕਰ ਉਹ ਵੀ ਜੁਨੇ ਵਿੱਚ ਗਿਣਤੀ ਨੇ 4 ਭਰਾ ਕੀਤੇ ਹੁੰਦੇ। ਗਿਣਤੀ ਨੇ 4 ਭਰਾ ਕੀਤੇ ਹੁੰਦੇ। ਕਿਆ ਬਾਤ ਹੈ, ਗੋਲ ਲੈਪਟਾਪ ਹੁੰਦਾ ਵਾ ਵਾ। ਵਾਹ 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 ਵਾਹ। ਉਹ ਹੁੰਦਾ ਹੀ ਨੈਸ਼ਾ। ਗੋਲਡੀਫ ਦਾ ਫੁੱਫੜ ਹੁੰਦਾ। ਹਾਂਜੀ ਹੁੰਦਾ। ਇਹ ਵੀ ਹੁੰਦਾ ਹੀ ਆ। ਆਹੋ ਯਾਰ ਤੂੰ ਉਹਨੂੰ ਗੱਲ ਕਰਨ ਦੇ ਤੂੰ ਕਰ। ਹਾਂ ਤੂੰ ਉੱਤੇ ਕਿਉਂ ਪਾਈ ਆ? ਤੂੰ ਐਡਾ ਮੀਸਣਾ ਬਣ ਕੇ ਤੂੰ ਗੱਲ ਕਰ ਨਾ। ਤੂੰ ਨਾ ਕਰੀ ਗੱਲ, ਤੂੰ ਗੱਲ ਕਰ। ਤੇਰੀਆਂ ਜੁਗਤਾਂ ਜ਼ਾਇਆ ਉਹ ਕਰਨ। ਆਪ ਗੱਲ ਕਰ। ਤੂੰ ਉਹਨੂੰ ਵਿਚਾਰੇ ਤੇ ਸਾਰਾ ਬਟਨ ਪਾਇਆ ਤੂੰ 3-4 ਬੰਦਿਆਂ ਦਾ। ਚੱਲ ਗੱਲ ਕਰ। ਚੌਂਕ 'ਚ ਮਠਿਆਈ ਵੰਡਣ ਡਿਆ। ਕਿਉਂ? ਮੈਂ ਕਿਹਾ ਖੈਰ ਆ। ਕਹਿੰਦਾ ਮੇਰੇ ਕੋਈ ਛੋਟੇ ਭਰਾ ਨੇ ਵੀ ਗਾਣਾ ਮੁਕੰਮਲ ਕਰ ਲਿਆ। ਆਹੋ 7ਵੀਂ ਮੰਜ਼ਿਲ ਤੇ ਜਾ ਕੇ ਕਹੀ ਹੋਵੇ। 7ਵੀਂ ਮੰਜ਼ਿਲ ਓਏ ਮੈਂ ਤੇ ਬੇਸਮੈਂਟ 'ਚ ਜਾਣਾ ਵੀ ਐਵੇਂ ਬੁਲੰਦੀ ਤੇ ਜਾਈ ਆ ਰਹੇ ਅੱਲਾ ਦੇ। ਤੀਸਰੀ ਮੰਜ਼ਿਲ ਤੇ ਖੜਾ ਹਜ਼ਾਰ ਦੇ ਨੋਟ ਗਿਣ ਰਿਹਾ। 1 2 3 4 5 ਪੰਜਵਾਂ ਨੋਟ ਦਾ ਉੱਥੋਂ ਡਿੱਗ ਪਿਆ। ਸਾਜੀ ਤੀਸਰੀ ਮੰਜ਼ਿਲ ਤੋਂ ਪੰਜਵਾਂ ਨੋਟ ਥੱਲੇ ਆਇਆ। ਥੱਲੇ ਏਡੀ ਸਪੀਡ ਨਾਲ ਆਇਆ, ਆਲੇ ਦੁਆਲੇ ਦੇਖਿਆ ਨੋਟ ਹੈ ਨਹੀਂ ਤੇ ਬੇਹੋਸ਼ ਹੋ ਗਿਆ। ਇਹ ਬੇਹੋਸ਼ ਹੋ ਕੇ ਡਿੱਗਾ, ਨੋਟ ਇਹਦੇ ਉੱਤੇ ਆਣ ਕੇ ਡਿੱਗ ਪਿਆ। ਉਹਦੇ ਤੋਂ ਵੀ ਪਹਿਲੇ ਉਹ ਤੋਂ ਵੀ ਪਹਿਲੇ ਆ ਗਿਆ ਪਿੰਕ ਪੈਂਥਰ ਟੈਪ। ਇਹੋ ਜਿਹੇ ਬੰਦੇ ਨੂੰ ਲਿਫਟ 'ਚੋਂ ਵੀ ਕੁੱਤਾ ਪੈ ਜਾਂਦਾ। ਫੁੱਲ ਸੀਕ੍ਰੇਟ ਜਗ੍ਹਾ ਤੋਂ ਵੀ। ਕਿੱਥੋਂ? ਲਿਫਟ 'ਚੋਂ ਫੁੱਲ ਸੀਕ੍ਰੇਟ ਜਗ੍ਹਾ ਤੋਂ ਜਿੱਥੇ ਕੋਈ ਨਾਮੋ ਨਿਸ਼ਾਨ ਨਹੀਂ। ਨਹੀਂ ਇਹ ਗੱਲ ਗਲਤ ਆ। ਗਲਤ ਕੀ? ਅੰਗਰੇਜ਼ ਜਿਹੜੇ ਨਾ ਉਹ ਆਪਣੇ ਕੁੱਤੇ ਲਿਫਟ ਤਾਂ ਨਹੀਂ ਥੱਲੇ ਉੱਤੇ ਲੈ ਕੇ ਜਾਂਦੇ, ਨਾਲ ਦੂਜੇ ਖੜੇ ਹੁੰਦੇ ਉਹਨੇ ਨੇ। ਅਵਾਰਾ ਕੁੱਤੇ ਚਲੋ ਤੁਸੀਂ ਆਮ ਪਾਕਿਸਤਾਨ ਦੀ ਗੱਲ ਕੀਤੀ, ਇਸ ਤੋਂ ਗੱਲ ਤੁਹਾਡੀ ਐਕਸੈਪਟ ਕਰ ਲੈਣੇ। ਇੱਕ ਕੁੱਤੇ ਨੇ ਇਹਨੂੰ ਚੱਕ ਭਰ ਲਿਆ। ਹਾਂ ਕੁੱਤੇ ਨੂੰ 14 ਟੀਕੇ ਲੱਗੇ। ਹਾਂ ਫਿਰ ਨਾਈਨ ਜਾ ਕੁੱਤੇ ਨੇ ਇਹਨੂੰ ਚੱਕ ਭਰ ਲਿਆ ਤੇ ਉਹਦਾ ਫੇਰ ਵੀ ਕਿੰਨਾ ਹੀ ਮੂੰਹ ਖਾਲੀ ਰਹਿ ਗਿਆ। ਅੱਛਾ ਐਡਾ ਮਾੜਾ ਵਾ। ਗਲੀ 'ਚ ਤੁਰਿਆ ਜਾਂਦਾ, ਅੱਗੋਂ ਇੱਕਦਮ ਬਿੱਲੀ ਆਈ ਤੇ ਇੱਕਦਮ ਸਾਰੇ ਛਾਪਰ ਚੁਪਰ ਸਿੱਟ ਕੇ ਇੰਝ ਹੋ ਗਿਆ। ਯਾਰ ਤੈਨੂੰ ਕੀ ਕਹਿਣਾ? ਚੌਕਸ ਹੋਇਆ। ਉਹਨੇ ਤੈਨੂੰ ਕੀ ਕਹਿ ਲੈਣਾ ਯਾਰ? ਕੁੱਤੇ ਨੇ ਦਾ ਚੱਕ ਭਰਿਆ। ਏਡਾ ਮਾੜਾ ਵਾ। ਇੱਕ ਕੁੱਤੇ ਨੇ ਦਾ ਚੱਕ ਭਰਿਆ ਤੇ ਕੁੱਤੇ ਦੇ ਅੰਦਰ ਚਲਾ ਗਿਆ ਤੇ ਅੰਦਰੋਂ ਫਿਰ ਕੇ ਆਣ ਕੇ ਬਾਹਰ ਆਣ ਗਿਆ। ਉਹ ਤੂੰ ਤਾਂ ਕੁੱਤੀ ਆ। ਇੱਕ ਕੁੱਤੇ ਨੇ ਇਮਲੀ ਨੂੰ ਚੱਕ ਭਰਿਆ, ਉਹਨੂੰ ਇਦਾਂ ਲੱਗਾ ਮੈਂ 300 ਪਾਨ ਖਾ ਗਿਆ। ਚਲੋ ਕੋਈ ਇੱਕ ਕੁੱਤੇ ਨੇ ਇੱਕ ਗੱਲ ਨਹੀਂ ਉਦੋਂ ਦੀ ਆਪ ਕੀਤੀ। ਉਹਨੂੰ ਵਿਚਾਰੇ ਨੂੰ ਹਥਿਆਰ ਬਣਾਇਆ ਵਾ। ਉਹਨੂੰ ਲਾਇਆ ਅੱਗੇ। ਕੈਸਾ ਬੇਟੇ ਤੂੰ ਹੈ? ਅੱਲਾ ਮਾਫੀ ਚਾਹਤਾ ਵਾ। ਫੈਮਿਲੀ ਚ ਵੀ ਇਹੀ ਤੇਜ਼। ਹਾਂਜੀ ਇੱਕ ਰੂੜੀ ਦੇ ਆਲੇ ਦੁਆਲੇ ਇਦਾਂ ਖਲੋਤੇ ਆ ਦੋਵੇਂ ਜਾਣੇ ਤੇ ਇੱਕ ਦੂਜੇ ਨੂੰ ਕਹਿੰਦੇ ਪਾਲਿਆ ਘੇਰਾ। ਹਾਂ ਪਾਲਿਆ। ਤੂੰ ਉਧਰੋਂ ਨਸਲ ਨਹੀਂ, ਮੈਂ ਇਧਰੋਂ ਨਸਲ ਨਹੀਂ। ਖਰਾਕ ਵਾਲੀ ਨਾਲੀ 'ਚ ਡੱਕਾ ਲੱਗਾ ਹੁੰਦਾ ਹੀ। ਚੱਲ ਕਿਆ ਬਾਤ ਹੈ। ਏਡਾ ਵੱਡਾ ਮੈਮਰੀ ਕਾਰਡ ਹੁੰਦਾ ਹੀ ਨਾ। ਉਹ ਪੁਰਾਣੇ ਦੌਰ 'ਚ ਹੁੰਦਾ। 3 ਤਾਵਾ ਅਮਰੀਕਾ ਐਡਾ ਵੱਡਾ ਮੈਮਰੀ ਕਾਰਡ। ਚੱਲ ਤੂੰ ਵੀ ਕੋਈ ਗੱਲ ਕਰ। ਬੜਾ ਪਰੀ ਦੀ ਨਕਸੀਰ ਪਾਟੀ। ਅੱਛਾ ਇਹਨੇ ਨਹੀਂ ਕਰਨੀ। ਇਹ ਉਹਦੇ ਸਿਰ ਤੇ ਸਿਰਫ ਤਾਂ ਟੈਸਟ ਹੋਇਆ ਅੱਜ। ਓਏ ਜਿਹਨੇ ਦਾ ਬੁਖਾਰ ਚੈੱਕ ਕੀਤਾ ਹੁੰਦਾ ਤੂੰ ਵੀ ਕੋਈ ਗੱਲ ਕਰਿਆ ਕਰ ਲਾ। ਵਾਹ ਵਾਹ ਪਰੀ ਦੀ ਨਸੀਰ ਫੁੱਟੀ। ਵਾਹ ਵਾਹ। ਉਹਨੇ ਅੱਗੇ ਕਰ ਦਿੱਤੀ ਬੋਲਾ। ਉਹਨੇ ਹਰਾ ਕੇ ਤੁਹਾਨੂੰ ਬਿਸਤ ਕੀਤਾ ਤੇ ਮੇਰੀ ਤੇਰੀ ਤਸਦੀਕ ਤੇ ਲਾਨਤ ਤੇਰੀ ਹਮਾਇਤ ਤੇ ਲਾਨਤ। ਇਹਦੇ ਭਰਾ ਨੂੰ ਸ਼ਾਟ ਪੈ ਗਈ ਲੈਟਰ ਤੋਂ ਤੇ ਦੱਬ ਕੇ ਮਾਰਤਾ।
ਲੈਟਰ ਕਿਹੜੇ ਤੋਂ? ਉਹ ਜਿਹੜੀ ਲੈਟਰ ਤੋਂ ਅਰਥ ਪੈਂਦਾ ਮਾਰ। ਅੱਛਾ ਆਹ ਸਿਗਰਟ ਵਾਲੇ ਲੈਟਰ ਅਰਥ ਤੋਂ ਪਿਆ ਤੇ ਉਹਨੂੰ ਦੱਬ ਕੇ ਹੀ ਮਾਰਤਾ ਉਹਨੂੰ, ਜਿੱਦਾਂ ਪਤਾ ਨਹੀਂ ਉਹਦੇ ਪੈਰ ਝੱਸਣ ਦੇ ਝੱਸ ਕੇ ਉਹਨੂੰ ਮਾਰ। ਸਾਹ ਬੰਦ ਕਰਤਾ। ਹਾਂਜੀ ਇੰਨੇ ਗਰੀਬ ਆ ਖੈਰ ਜਦੀ ਬੇਗਮ ਨੂੰ ਹੱਸ ਲੈਣ ਤੇ ਇਹਨਾਂ ਦਾ ਮੀਟਰ ਕੱਟਣ ਆਏ ਤੇ ਇਹਦਾ ਬੁੜਾ ਕਹਿੰਦਾ ਆਹ ਮੁੰਡੇ ਦੀਆਂ ਕਲਮਾਂ ਵੀ ਕੱਟ ਜਾਏ। ਨਾ ਇਹਨੂੰ ਕਹਿੰਦਾ ਮੇਰੇ ਵਾਲ ਸਿੱਧੇ ਕਰਦੇ, ਉਹਨੇ ਕੱਟ ਕੇ ਕਾਊਂਟਰ ਤੇ ਸਿੱਧੇ ਕਰਤੇ। ਸਿੱਧੇ ਕਰਕੇ ਲਾ ਦਿੱਤੇ। ਸਿਗਰਟ ਪੀਂਦੇ ਆ, ਇਮਲੀ ਸਿਗਰਟ ਪੀਂਦੇ ਆ ਤੇ ਇਦਾਂ ਲੱਗੇ ਜਿੱਦਾਂ ਕਾਂ ਕੁਲਫੀ ਖਾਂਦੇ। ਅੱਜ ਕਰਕੇ ਇਮਲੀ ਨੇ ਮੂੰਹ 'ਚ ਸਿਗਰਟ ਲਾਇਆ ਹੀ ਆ ਤੇ ਲਾਗੇ ਨਿਆਣੇ ਕਰ ਆ ਹੁਣ ਤੇਰੇ ਨਾਲ ਕਹਿ ਰਿਹਾ ਹੁਣ ਮੇਰੇ ਨਾਲ ਹੀ ਹੈ। ਆਪਾਂ ਇਕੱਠੇ ਹੀ ਆ ਸਾਰੇ। ਇਮਲੀ ਸਿਗਰਟ ਪੀਣੇ, ਨੱਕ ਥਣੀ ਧੂੰਆਂ ਕੱਢਣਾ ਤੇ ਇਹਦਾ ਮੁੰਡਾ ਕਹਿੰਦਾ ਅੱਬਾ ਤੇਰੇ ਨੱਕ ਦੀ ਨਾ ਕੋਈ ਕੋਇਲ ਸੜ ਗਈ। ਮੇਰਾ ਮੁੰਡਾ ਹਾਂਜੀ ਉਹ ਪੁੱਠਾ ਸੰਘਾਰ ਅੱਗ ਵਾਲੀ ਸਾਈਡ ਤੋਂ ਮੂੰਹ ਲਾਇਆ, ਇੰਨਾ ਖੰਡਾ ਹੋ ਗਿਆ। ਉਹ ਬੰਦਾ ਪੁੱਠਾ ਸੀਗਾ ਨਹੀਂ? ਹਾਂਜੀ ਅੱਗ ਸਿਗਾਰ ਹੀ ਪੁੱਠਾ ਲਾ ਲਿਆ। ਠੰਡਾ ਹੋ ਗਿਆ। ਵੱਡੀ ਹੈ, ਵੱਡੀ ਉਹਦੀ ਉਹਨਾਂ ਉਹ ਲੱਭਾ ਉਹ ਨਹੀਂ ਲੈਣਾ ਪੈਪ। ਹਾਂਜੀ ਆਹ ਪੀਣ ਵਾਲਾ ਨਹੀਂ ਪੈਪ ਜਿਹਦੇ ਚੇਂਜ ਕਰਕੇ ਪਾ ਦੇ ਤੇ ਇਹਨੂੰ ਸਮਝ ਨਾ ਆਵੇ ਵਿੱਚ ਕਰਨਾ ਕੀ ਹੈ ਤੇ ਉਹਦੇ ਥੋੜੀ ਜਿਹੀ ਬਰਫੀ ਰੱਖੀ ਉਹਦੇ ਚ ਤੰਬਾਕੂ ਉਹਦੇ ਚ ਬਰਕੀ ਪਪਲਾ ਹੈ ਤੇ ਇਧਰੋਂ ਤੇ ਕੱਢ ਰਿਹਾ ਬਾਹਰ ਤੇ ਹਰ ਸ਼ਹਿਰ ਨੂੰ ਫਿਲਮ 'ਚ ਕਿਤੇ ਦੇਖਿਆ ਵੀ ਏਦਾਂ ਕੁਝ ਕਰਦੇ ਆ। ਖੰਡਾ ਹੁੰਦਾ ਸੀ ਤੇ ਇੱਥੇ ਠੀਪਾ ਫਸਾਇਆ, ਉਹ ਕੰਨ 'ਚ ਫਸਾਈ। ਅੱਛਾ ਯਾਰ ਹੁਣ ਕੰਮ ਦੀ ਗੱਲ ਕਰ ਲਈ, ਜੁਗਤਾਂ ਦਾ ਤੂੰ ਕਰਦੇ ਰਹਿਣਾ, ਤੂੰ ਮਾਸ਼ਾਅੱਲਾ ਵੈਸੇ ਹੀ ਸਾਡੇ ਨਾਲੋਂ ਬਹੁਤ ਸੀਨੀਅਰ ਹੈ ਇਹਨਾਂ ਕੰਮਾਂ ਦੇ ਵਿੱਚ, ਵੱਡੀ ਦੁਨੀਆ। ਹੈਲੋ ਇੱਕ ਮਿੰਟ ਵੇਖਿਆ ਜੀ ਤਾਂ ਆਂਦੀ ਨਹੀਂ ਨਾ ਅਗਲੇ ਨੂੰ ਵੱਡੀ ਦੁਨੀਆ। ਤੇ ਤੂੰ ਵੀ ਤਾਂ ਕਰਦਾ ਹੀ ਵਾਹ 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 ਵਾਹ। ਆਹੋ ਮੈਂ ਵਾਹ ਵਾਹ ਕਰਦਾ ਨਾ। ਸਹੀ ਸਿੰਗਾਪੁਰ ਦੀ ਕਰੰਸੀ ਦਾ ਪਤਾ ਤਾਂ ਨਹੀਂ ਯਾਰ, ਮੇਰੇ ਕੋਲ ਸਿੰਗਾਪੁਰ ਦਾ ਕੈਸ਼ ਆ। ਤੇਰੇ ਕੋਲ ਉਹ ਮੇਰੇ ਕੋਲ ਪਾਕਿਸਤਾਨ ਦਾ ਨੈਸ਼ ਆ। ਉਹ ਸਿੰਗਾਪੁਰ ਕਰਾ। ਨਹੀਂ ਮਜ਼ਾਕ ਨਹੀਂ ਚੇਂਜ ਕਰਨਾ ਚਾਹੁੰਦਾ ਮੈਂ। ਕਿੰਨੇ ਕਾ ਮੇਰੇ ਦੋਸਤ ਹੈਗੇ ਆ ਉੱਥੇ ਦੇ ਨਾ, ਤੇ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਯਾਰ ਜਾਨੀ ਸਾਹਿਬ ਨੂੰ ਪੁੱਛੀ ਕਿ ਸਿੰਗਾਪੁਰ ਦੀ ਕਰੰਸੀ ਕੈਸ਼ ਕਰ। ਸਿੰਗਾਪੁਰ ਕਿਹੜਾ ਵਾ? 12 ਸਿੰਗਾਪੁਰ ਜਾਂ ਦੂਜਾ ਸਿੰਗਾਪੁਰ? ਅੱਜ ਨਵਾਂ ਨਹੀਂ ਬਣਿਆ ਸ਼ਬਾਜ਼ ਨਗਰ ਵਾਲੀ ਸਾਈਡ ਤੇ। ਅੱਛਾ ਉਹ ਗਿੱਦੜ ਸਿੰਗਾਪੁਰ। ਉਹ ਇੱਥੋਂ ਹੋ ਜਾਂਦਾ ਵਾ। ਉਹ ਸਿੰਗਾਪੁਰ 'ਚ ਵੀ ਖੁਸਰੇ ਜਾਣ ਲੱਗ ਪਏ। ਹਾਂ ਫੰਕਸ਼ਨ ਕਰਕੇ ਆਈ ਤੇਰੀ ਬੇਗਮ। ਆ ਦੇਖ ਤਾਂ ਬੈਠੀ ਪ੍ਰੋਡਿਊਸਰ ਬਣ ਗਿਆ ਦਾਨ। ਸਵਾਦ ਸੇਠੀ। ਉਹ ਯਾਰ ਹੁਣ ਪ੍ਰੋਡਿਊਸਰ ਬਣਾਉਂਦੇ ਪ੍ਰੋਡਿਊਸਰ ਬਣ ਬਣਾ ਲੈ ਯਾਰ, ਇਹਨੇ ਭਾਈ ਅੱਧੀ ਫਿਲਮ ਬਣਾਈ ਹਾਂ। ਤੇ ਬਾਅਦ 'ਚੋਂ ਅੱਧੀ ਵੇਚਣੀ ਲਾਤੀ, ਕਹਿੰਦਾ ਹਾਲਾਤ ਹੈ। ਉਹ ਜਿਹਨੂੰ ਉਹਨੂੰ ਕਹੇ ਅੱਧੀ ਨਾਲ ਅੱਧੀ ਕੀ ਵਿੱਚ ਲਾ ਬੜੀ ਤੇ ਕਹਿ ਰਹੇ ਅੱਗੋਂ ਬਣਾ ਲਿਓ ਯਾਰ। ਅੱਧੀ ਲੈ ਲਓ। ਹਾਏ ਸਾਜੀ ਕੀ ਬਰੀਕ ਗੱਲ ਹੋ ਗਈ। ਵਾਹ ਵਾਹ ਵਾਹ, ਬਾਸਕਲੀ ਕਲੈਪ ਹੋ ਜ਼ਰਾ ਸਾਰੇ ਬੱਚੇ। ਸਰ ਮੈਂ ਤਾਂ ਫੁੱਲ ਸਲੂਟ। ਅੱਛਾ ਲੁੱਟ ਗਿਆ। ਰਾਈਟਰ ਹੁੰਦਾ ਸੀ ਫਿਲਮਾਂ ਦਾ, ਇੰਪਲੀ ਰਾਈਟਰ ਹੁੰਦਾ ਸੀ ਤੇ ਸਾਰੀਆਂ ਹੀ ਅੱਧੀ ਫਿਲਮ ਲਿਖਦਾ ਸੀ, ਅਗਲਾ ਸੀਨ ਕੋਈ ਫਿਲਮ ਦਾ ਸੀਨ ਚਾਹੁੰਦਾ ਸੀ ਉਹ ਛੱਡ ਕੇ ਅਗਲੀ ਲਿਖੋ। 400 ਫਿਲਮ ਲਿਖੀ ਪਈ, ਪੂਰੀ ਕੋਈ ਵੀ ਨਹੀਂ, ਪੂਰੀ ਨਹੀਂ ਇਮਲੀ ਭਾਈ ਉਹਦੀ ਇੱਕ ਮਿੰਟ ਉਸਤਾਦ ਜੀ, ਇੱਕ ਵੈਸੇ ਗੱਲ ਆ, ਇਮਲੀ ਭਾਈ ਗੁੱਸਾ ਕਰਦੇ ਸਰ ਕਸਮੇ ਮੈਂ ਗੁੱਸਾ ਨਹੀਂ ਕਰਦਾ। ਲੋ ਉਸਤਾਦ ਦੇ ਨਾਲ ਤੇਰਾ ਰੰਗ ਚਿੱਟਾ ਹੋ ਜਾਂਦਾ ਵਾ, ਅਸੀਂ ਆਪ ਵੇਖਨੇ। ਰੰਗ ਕੀ ਹੋ ਜਾਂਦਾ? ਚਿੱਟਾ ਹੋ ਜਾਂਦਾ ਵਾ। ਉਹ ਤਾਂ ਹੁਣ ਮੇਰੇ ਸਕਿਨ ਦਾ ਮਸਲਾ, ਮੈਂ ਤਾਂ ਨਹੀਂ ਨਾ ਕੁਝ ਕਰ ਸਕਦਾ। ਨਹੀਂ ਉਹ ਗੁੱਸੇ ਦੇ ਵਿੱਚ ਲੋਕੀ ਕਾਲੇ ਹੁੰਦੇ, ਤੂੰ ਚਿੱਟਾ ਹੋ ਜਾਂਦਾ ਵਾ। ਮੈਂ ਇਸ ਤੂੰ ਤੋਂ ਦੇਖੀ ਤਾਂ ਸਹੀ, ਅਨਕਰੀਬ ਬਿਊਟੀ ਚੈੱਕ ਕਰਨੀ, ਤੂੰ ਤਰਸਣਾ ਕੇ ਸ਼ਾਇਦ ਮੇਰੇ ਨਾਲ ਦੋਸਤੀ ਹੁੰਦੀ ਬੂਟੀ ਪੀ ਕੇ ਕਹੀ ਜਾਵੇ ਓਏ ਸੰਤਲਾ ਆ ਗਿਆ। ਯਾਰ ਇੱਕ ਐਡਾ ਗਲੋਟਾ ਹੁੰਦਾ। ਹੁਣ ਬੋਲੀ ਨਾ ਉਸਤਾਦ ਜੀ, ਤੁਸੀਂ ਇਹਨਾਂ ਦਾ ਫੈਸਲਾ ਕਰੋ ਬੱਚਿਆਂ ਦਾ। ਫਿਲਮਾਂ 'ਚ ਸਿਰਫ ਬੰਦੇ ਦਾ ਇੰਨਾ ਕੁ ਸੀਨ ਹੁੰਦਾ ਵਾ ਨੌਕਰ ਦਾ, ਆਰੇ ਚੋਰੀ ਸਾਹਿਬ ਗੇਟ ਧੋਤਾ ਸਿਰਫ ਇਹੋ ਜਿਹੇ ਬੰਦੇ ਦਾ ਇੰਨਾ ਕੁ ਸੀਨ ਹੁੰਦਾ। ਇਹੋ ਜਿਹਾ ਬੰਦਾ ਜਾਂ ਡਾਕੂ ਆ ਗਿਆ ਪਹਾੜੀ ਤੇ ਚੜ ਕਹਿੰਦੇ ਆ ਗਏ ਚਲੋ ਪੂਰੀ ਫੀਲ। ਇਹੋ ਜਿਹੇ ਬੰਦੇ ਦਾ ਵੀ ਫਿਲਮਾਂ 'ਚ ਸਿਰਫ ਇੰਨਾ ਕੁ ਸੀਨ ਹੁੰਦਾ ਵਾ, ਦੋ ਭਰਾ ਹੁੰਦੇ, ਇੱਕ ਬਚਪਨ 'ਚ ਮਰ ਜਾਂਦਾ, ਇੱਕ ਦੌੜਦਾ ਦੌੜਦਾ ਜਵਾਨ ਹੋ ਜਾਂਦਾ। ਠੀਕ ਬਚਪਨ 'ਚ ਮਰਦਾ ਹੋਇਆ ਪੈਰਾਂ ਤੇ ਕੈਮਰਾ ਹੁੰਦਾ, ਬੱਚਾ ਦੌੜ ਰਿਹਾ, ਅੱਗੋਂ ਇੱਕਦਮ ਬੂਟ ਆ ਗਏ ਨੇ ਤੇ ਮੱਲੇ 'ਚ ਇਹ ਦੱਸਿਆ ਮੈਂ 50 ਫਿਲਮਾਂ 'ਚ ਕੰਮ ਕੀਤਾ ਤੇ ਕੰਮ ਇਹੀ ਕੀਤਾ ਸਾਰੀਆਂ 'ਚ। ਇਹੋ ਜਿਹੀ ਫਿਲਮ, ਇਹੋ ਜਿਹੇ ਬੰਦੇ ਦਾ ਸਿਰਫ ਇੰਨਾ ਕੁ ਸੀਨ ਹੁੰਦਾ ਵਾ। ਕੁੜੀ ਦਾ ਚਾਚਾ ਹੁੰਦਾ ਐਂਡ ਤੇ, ਕਰਨ ਕੋ ਰਾਜੂ ਲੈ ਗਏ ਚਲੋ। ਕਰਨ ਕੋ ਰਾਜੂ ਨਹੀਂ ਡਾਕੂ। ਆਹੋ ਜਿਹੜੀ ਵੀ ਲੈ ਗਏ ਜਿਹੜੇ ਵੀ ਆ ਜੇ ਯਾਰ ਇੱਕ ਮਿੰਟ, ਕਿਰਨ ਕੋ ਕਿਰਨ ਕੋ ਉਹ ਲੈ ਗਏ ਡਾਕੂ। ਰੇੜੀ ਤੇ ਮਠਿਆਈ ਲਾਈ ਹੁੰਦੀ। ਉਸਤਾਦ ਜੀ ਨੂੰ ਕਹੋ ਤੁਸੀਂ। ਚਲੋ ਠੀਕ ਆ ਜੀ, ਵਾਹ ਜੀ, ਕਰੋ ਜੀ। ਚਲੋ ਜੀ। ਆਵਾ ਸ਼ੁਗਲੀ ਨਾਲ ਨਾਲਾ ਪਾਇਆ ਹੁੰਦਾ ਵਾ। ਠੀਕ ਹੈ ਭਾਈ, ਤੂੰ ਪਾ ਸਕਦਾ, ਤੇਰਾ ਨਾਲਾ ਜਿੱਦ ਨੂੰ ਮਰਜ਼ੀ ਲੈ ਜਾ। ਤੂੰ ਤਰਨਾ ਪਵਾ ਦਿੰਦਾ ਤੇ ਉਹ ਵੀ ਹਿੱਟ ਸੀ। ਆ ਫਰੀਦ ਨਾਲ ਇੱਕ ਪਰੀ ਭਾਣ ਸੈੱਟ ਹੋ ਗਈ, ਪਰੀ ਨਹੀਂ ਹੁੰਦੀ ਜਿਹੜੀ, ਤੇ ਉਹਦੀ ਉਹ ਮੈਜਿਕ ਵਾਲੀ ਛੜੀ ਨਾਲ ਆਪਣੀ ਸ਼ਲਵਾਰ 'ਚ ਨਾਲਾ ਪਾ ਇਮਲੀ ਨੂੰ ਇੱਕ ਜੀ ਨੇ ਚਿੰਬੜ ਗਿਆ ਤੇ ਉਹ ਜੇ ਨੰਦਰੋਈ ਨੂੰ ਕਹਿੰਦੇ ਆ ਟੈਨਸ਼ਨ ਨਾ ਲਈ, ਮੈਂ ਲੁਕਿਆ ਆਵਾਂ, ਮੈਂ ਚੱਲ ਜਾਵਾਂ। ਮੈਂ ਚਿਪੜਿਆ ਸੀਗਾ, ਮੈਂ ਕਿਸੇ ਵਜ੍ਹਾ ਤੋਂ ਲੁਕਿਆ।
ਯਾਰ ਕੀ ਕਹਿੰਦੇ ਪ੍ਰੀਤ ਨੂੰ ਇੱਕ ਜਿੰਨ ਅੱਛਾ ਯਾਰ ਉਹਦਾ ਮਤਲਬ ਕਿ ਮੈਂ ਚਿੰਬੜਿਆ ਨਹੀਂ, ਮੈਂ ਲੁਕਿਆ ਵਾਂ ਤੇ ਮੈਂ ਚੱਲ ਜਾਗਾ ਭਾਈ। ਜਿਵੇਂ ਪਿਛਲੇ ਸ਼ੋਅ 'ਚ ਨੇ ਕਿਹਾ ਕਹਿੰਦਾ ਸਾਰੇ ਗਾਵਾ ਚਲ ਜਾਏਗਾ, ਉਹਨਾਂ ਕਿਹਾ ਸੁਣਾ ਕੁਝ, ਕਹਿੰਦਾ ਸੁਣਾਉਣਾ ਨਹੀਂ, ਬਾਹਰੋਂ ਟਰਾਲੀ ਤੇ ਮੈਂ ਅੰਦਰ ਮੈਂ ਡਰ ਕੇ ਅੰਦਰ ਆ ਗਿਆ। ਜਿੰਨ ਨੇ ਪਨਾਹ ਲਈ ਸੀ ਇਹਦੇ ਚ। ਅਬਾਸ ਨੂੰ ਜਿੰਨ ਚਿੰਬੜ ਗਿਆ ਤੇ ਉਹ ਇਹਦੇ ਚੇਜ਼ੇ ਕਰਨ ਦੇ, ਉਹ ਪਹਿਲੇ ਮੱਝ ਦਾ ਬਾਲਾ ਕੱਢ ਕੇ ਵਿੱਚੋਂ ਨਿਕਲ ਜਾਂਦਾ ਸੀ, ਇਹ ਥੱਲੇ ਆ ਜਾਂਦਾ। ਅਬਾਸ ਨੇ 350 ਫਿਲਮ ਚ ਕੰਮ ਕੀਤਾ। ਅੱਛਾ ਜੀ। ਕੰਮ ਇਦਾਂ ਹੀ ਕੀਤਾ, ਮਤਲਬ ਐ ਕਰਕੇ ਬਸ 350 ਫਿਲਮ ਚ ਇਹਦਾ ਸਾਰਾ ਕੰਮ ਜੋੜ ਲਓ ਨਾ ਤੇ 2 ਮਿੰਟ 60 ਸੈਕਿੰਡ ਦੀ ਫਿਲਮ ਬਣਦੀ ਸੀ। 3 ਮਿੰਟ ਦੀ ਬਣਦੀ, ਸਾਰਾ ਕੰਮ ਜੋੜ ਲਓ ਨਾ 350 ਫਿਲਮ ਚੋਂ ਕੱਢ ਕੇ ਜੋੜ ਲਓ ਤੇ ਪੌਣੇ ਕਿ 3 ਮਿੰਟ ਦਾ ਪੂਰਾ ਬਣ ਗਿਆ। ਅਬ ਇੰਨਾ ਕਫੀਤਾ ਫਿਲਮਾਂ ਦਾ ਚੁੱਕਿਆ ਲੈ ਤੇ ਕਹਿੰਦਾ ਮੇਰਾ ਕੈਰੀਅਰ। ਆਹੋ ਕੈਰੀਅਰ। ਮਾਫੀ ਦੇ, ਇਹਨੂੰ ਜਿੰਨ ਚੁੰਬੜ ਗਿਆ ਤੇ ਜਿੰਨ ਬਾਬੇ ਕੋ ਆਪ ਚਲਾ ਗਿਆ, ਕਹਿੰਦਾ ਜੀ ਇਹ ਚੋਂ ਕੱਢ ਲਓ, ਇਹ ਖੁਰਾਕ ਨਹੀਂ ਖਾ ਰਿਹਾ, ਦਵਾਈਆਂ ਹੀ ਖਾਈ ਜਾ ਰਿਹਾ, ਮੈਨੂੰ ਤਾਂ ਕੱਢੋ। ਗੋਲਿਆਂ ਵਾਲੀ ਰੇੜੀ ਤੇ ਖਲੋਤਾ ਸੀਨ ਸੋਚਦਾ ਉਹ ਗੋਲਾ ਖੋੜ ਗਿਆ। ਲੈ ਨੈਣਾ ਹੱਸ ਰਹੀ, ਨੈਣਾ। ਲਓ ਜੀ ਨਾਜ਼ਰੀਨ, ਚਲੋ ਜੀ, ਆਪਣਾ ਬਹੁਤ ਖਿਆਲ ਰੱਖਣਾ ਔਰ ਹੈਪੀ ਰਵੋ ਔਰ ਲਵ ਯੂ। ਚੱਲ